हाँ जी, ਹੁਣ ਵੀਡੀਓ ਦੇਖਦੇ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਜੀ, ਪੰਜਾਬੀ ਬੈਸਟ ਫਾਰ ਐਵਰ ਦੀ ਸਾਰੀ ਟੀਮ ਵੱਲੋਂ ਜੀ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਇਸ ਵੇਲੇ ਮੈਂ ਮੌਜੂਦ ਹਾਂ ਜੀ ਰਾਣਾ ਆਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ ਸਾਡੇ ਦੇ ਕੋਲ ਤੁਸੀਂ ਵੇਖ ਰਹੇ ਹੋਣੇ ਆ ਵੀ ਸਾਡੇ ਬੜੇ ਅਚੇਚੇ ਪਰੋਣੇ ਜਨਾਬ ਜੀ ਹਬੀਬੁੱਲਾ ਕਮਰ ਸਾਹਿਬ। ਤੁਹਾਡੀ ਬੜੇ ਦੋਸਤਾਂ ਦੀ ਇਸ ਗੱਲ ਦੀ ਖੁਆਇਸ਼ ਵੀ ਹੁੰਦੀ ਆ ਵੀ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਜਨਾਬ ਰਾਣਾ ਤਸਨੀਮ ਖਾਨ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਜੀ ਵੱਡੇ ਭਰਾ ਇਹ ਵੀ ਸਾਡੇ ਅੱਜ ਇੱਥੇ ਪਰੋਣੇ ਤਾਂ ਨਹੀਂ ਅਸੀਂ ਕਹਿ ਸਕਦੇ, ਇਹ ਸਾਡੇ ਵੀ ਭਰਾ ਆ ਜੀ। ਇਦਾਂ ਹੀ ਤੇ ਆਣਾ ਜਾਣਾ ਇਹਨਾਂ ਦਾ ਇੱਥੇ ਲੱਗਿਆ ਰਹਿੰਦਾ, ਪਰ ਗੱਲ ਇਹ ਬੜੀ ਖੁਸ਼ਕਿਸਮਤੀ ਦੀ ਗੱਲ ਆ ਵੀ ਇਹ ਅੱਜ ਸਾਡੇ ਕੋਲੇ ਮੌਜੂਦ ਆ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਮਾਰ ਇਰਫਾਨ ਵਸਲੀ ਸਾਹਿਬ ਵੀ ਆ ਗਏ ਹੋਏ ਆ ਜੀ, ਜੀ ਆਇਆਂ ਨੂੰ ਜੀ। ਤੇ ਤੁਹਾਨੂੰ ਸਾਰਿਆਂ ਨੂੰ ਵੀ ਇਸ ਵੀਡੀਓ ਦੇ ਨਾਲ ਜੁੜੇ ਜਿੰਨੇ ਵੀ ਸਾਡੇ ਵੀਰ ਆ ਅਸੀਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਸਤ ਬਿਸਮਿਲ੍ਲਾ। ਫੋਨ ਗਿਆ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਰਾਣਾ ਸਾਹਿਬ ਦਾ ਤੇ ਹਬੀਬੁੱਲਾ ਕਮਰ ਸਾਹਿਬ ਦਾ ਮੈਸੇਜ ਆਇਆ ਤੇ ਮੈਨੂੰ ਕੋਈ ਨਹੀਂ ਪਤਾ ਸੀਗਾ, ਮੇਰੇ ਇਲਮ 'ਚ ਗੱਲ ਕੋਈ ਨਹੀਂ ਸੀ ਵੀ ਹਬੀਬੁੱਲਾ ਕਮਰ ਸਾਹਿਬ ਆਏ ਹੋਏ ਆ। ਤੇ ਪ੍ਰਮੋਸ਼ਨ ਦੇ ਬਾਰੇ 'ਚ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਆ, ਤੁਸੀਂ ਵੀ ਮੁਬਾਰਕਾਂ ਦਿੱਤੀਆਂ ਹੋਈਆਂ ਤੇ ਅਸੀਂ ਵੀ ਇਹਨਾਂ ਨੂੰ ਮੁਬਾਰਕਾਂ ਦਿੱਤੀਆਂ ਹੋਈਆਂ। ਤੇ ਅੱਜ ਇਹਨਾਂ ਨੇ ਸਾਡੇ ਵਾਸਤੇ ਇੱਕ ਦਾਵਤ ਦਾ ehਤਮਾਮ ਕੀਤਾ ਜੀ ਇੱਥੇ ਡੇਰੇ ਦੇ ਵਿੱਚ ਜੀ ਹੈ। ਤੇ ਦਾਵਤ ਤਿਆਰ ਹੋ ਰਹੀ ਆ, ਉਹ ਕੰਮ ਚੱਲ ਰਿਹਾ ਜੀ। ਇਹ ਬੈਕ ਕੈਮਰਾ ਹੈ ਕਿਉਂ ਜੀ ਰਾਣਾ ਸਾਹਿਬ, ਤੇ ਉਹ ਅਸੀਂ ਅੱਜ ਤੁਹਾਨੂੰ ਸਿਰਫ ਨਾ ਉਹ ਖਾ ਕੇ ਦਿਖਾਵਾਂਗੇ ਹੈ। ਵੈਸੇ ਦੱਸ ਦਿੰਨੇ ਆ, ਵੈਸੇ ਅਸੀਂ ਦੱਸਤਾ ਹੈ। ਤੇ ਹਾਂਜੀ ਇੱਕ ਵਾਰੀ ਫੇਰ ਜਨਾਬ ਪ੍ਰੋਫੈਸਰ ਸਾਹਿਬ ਸਾਡੇ ਵੱਲੋਂ ਜੀ ਬਹੁਤ ਸਾਰੀ ਮੁਬਾਰਕਬਾਦ ਤੁਹਾਨੂੰ ਜੀ। ਬਹੁਤ ਸ਼ੁਕਰੀਆ ਜੀ। ਮੁਬਾਰਕਬਾਦ ਤਾਂ ਕਈ ਦਿਨਾਂ ਦੀ ਮਿਲ ਗਈ ਸੀਗੀ, ਬਸ ਉਸ ਤੋਂ ਬਾਅਦ ਫਿਰ ਆਣ ਹੀ ਨਹੀਂ ਨਾ ਹੋਇਆ ਹੈ। ਹਾਂਜੀ ਪਿਛਲੇ ਦਿਨਾਂ ਜਦੋਂ ਆਏ ਆ ਉਦੋਂ ਟਾਈਮ ਨਹੀਂ ਸੀ ਹੈ। ਤੇ ਭਾਈ ਜੀ ਮੈਂ ਇਸ ਦਫਾ ਆਇਆ, ਮੈਂ ਇਰਫਾਨ ਨੂੰ ਕਿਹਾ ਵੀ ਖਾਨ ਸਾਹਿਬ ਨੂੰ ਮਨਾਓ ਜੀ ਕਿ ਵੀ ਆਪਾਂ ਕੋਈ ਇਹਨੂੰ ਸੈਲੀਬ੍ਰੇਟ ਕਰ ਲਈਏ। ਤੇ ਜ਼ਾਹਰਾ ਖੁਸ਼ੀਆਂ ਦੋਸਤਾਂ ਨਾਲ ਹੀ ਚੰਗੀਆਂ ਲੱਗਦੀਆਂ ਜੀ ਬਿਲਕੁਲ। ਤੇ ਖਾਨ ਸਾਹਿਬ ਨੇ ਭਾਈ ਜੀ ਚਿੱਟਾ ਧੋ ਕੇ ਜਵਾਬ ਦੇਤਾ, ਉਹਨਾਂ ਕਿ ਕੋਈ ਸ਼ੈ ਨਹੀਂ ਪੱਕਦੀ ਜੀ। ਅੱਛਾ ਨਾ ਮਜ਼ੇਦਾਰੀ ਦੀ ਗੱਲ ਇਹ ਹੈਗੀ ਆ ਵੀ ਅਸੀਂ ਹਲੇ ਵੀਡੀਓ ਦੇ ਵਿੱਚ ਨਾ ਜੀ ਇਹ ਤੁਹਾਨੂੰ ਮੁਬਾਰਕ ਨਹੀਂ ਦਿੱਤੀ ਸੀਗੀ ਵੀ ਵੀਡੀਓ ਦੇ ਵਿੱਚ ਅਸੀਂ ਕੋਈ ਤਜ਼ਕਰਾ ਨਹੀਂ ਕੀਤਾ, ਕੋਈ ਗੱਲ ਨਹੀਂ ਕੀਤੀ ਵੀ ਹਬੀਬੁੱਲਾ ਕਮਰ ਸਾਹਿਬ ਦੀ ਪ੍ਰਮੋਸ਼ਨ ਹੋ ਗਈ ਹੋਈ ਹੈ ਤੇ ਸਾਨੂੰ ਉਹਦੇ ਥੱਲੇ ਤੁਹਾਡੀ ਮੁਬਾਰਕਬਾਦ ਦੇ ਮੈਸੇਜ ਸੀ। ਕਿਆ ਬਾਤ ਹੈ ਜੀ, ਸਾਡੇ ਦੇਖਣ ਵਾਲਿਆਂ ਨੇ ਉਹ ਸਾਡੇ ਤੋਂ ਪਹਿਲਾਂ ਤੁਹਾਨੂੰ ਮੁਬਾਰਕ ਦੇ ਰਹੇ ਸੀ। ਤੇ ਪ੍ਰਮੋਸ਼ਨ ਦੇ ਬਾਰੇ ਜ਼ਰਾ ਥੋੜਾ ਜਿਹਾ ਆਪਣਾ ਉਹ ਇਸ ਤਰ੍ਹਾਂ ਉਹ ਮੇਰਾ ਖਿਆਲ ਆ ਕਿ ਕੁਝ ਦੋਸਤ ਜਿਹੜੇ ਆ ਨਾ ਉਹਨਾਂ ਨੇ ਫੇਸਬੁੱਕ ਦੇ ਉੱਤੇ ਸ਼ਾਇਦ ਫੋਲੋ ਕੀਤਾ ਆ, ਉਹ ਫਿਰ ਉੱਥੇ ਉਹਨਾਂ ਨੇ ਪੜਿਆ ਨਾ ਤੇ ਉਹਨਾਂ ਨੇ ਫਿਰ ਕਮੈਂਟਸ ਦੇ ਵਿੱਚ ਸ਼ਾਇਦ ਇਸ ਦਾ ਜ਼ਿਕਰ ਕੀਤਾ ਹੋਵੇ। ਪ੍ਰਮੋਸ਼ਨ ਜੀ ਕਿਸੇ ਵੀ ਮੁਲਾਜ਼ਮ ਦੀ ਜ਼ਿੰਦਗੀ ਦਾ, ਕਿਉਂ ਬਾਈ ਜੀ? ਬਿਲਕੁਲ ਹਾਂਜੀ, ਤੁਸੀਂ ਤਾਂ ਜ਼ਿਆਦਾ ਬਿਹਤਰ ਜਾਣਦੇ ਜੀ, ਸਾਡੇ ਤਾਂ ਮੈਂਟੋਰ ਵੀ ਆ, ਸਾਡੇ ਮੈਂਟੋਰ ਦੇ ਮੈਂਟੋਰ ਆ ਤੇ ਫਿਰ ਤੇ ਸਾਡੇ ਵਾਸਤੇ ਬਸ ਇੱਕ ਤੁਸੀਂ ਨਾ ਥੋੜਾ ਜਿਹਾ ਰੋਸ਼ਨ ਉਹ ਅਲਹਮਦੁਲਿਲਾ ਇੱਕ ਖੁਸ਼ੀ ਹੁੰਦੀ ਹੈ ਜੀ ਪ੍ਰਮੋਸ਼ਨ ਦੀ। ਇੱਕ ਲੈਂਡਮਾਰਕ ਹੁੰਦਾ ਸਰਵਿਸ ਦੇ ਵਿੱਚ। ਮੋਨੀਟਰੀ ਬੈਨੀਫਿਟ ਜਿਹੜੇ ਹੁੰਦੇ ਨਾ ਜੀ ਉਹ ਇਤਨੇ ਮਤਲਬ ਤੁਹਾਨੂੰ ਫੌਰਨ ਨਹੀਂ ਮਿਲਦੇ। ਜਿਸ ਤਰ੍ਹਾਂ ਹੁਣ मेरी बेटी ने कहा पापा अब आपकी सैलरी बढ़ जाएगी, मैं बेटा तनख्वाह में इतना फर्क नहीं पड़ेगा। तो अगो मैनू कहंदी ये फिर प्रमोशन तो नहीं है, तो नौटंकी हुई है ते मैं नहीं बेटा इसके वैसे बेनीफिट हैं, एक इज्जत अफजाई है बंदे की। मैनू चंगी तरह याद है जी जदों मैं हुण आ रहा सी ते मैनू पुलिस वालियां ने रोक लिया ट्रैफिक दे हवाले नाल। गड्डी तो अब्दुल्ला ही चला रहा सीगा, लेकिन जदों मैं उन्हां नू तारफ करवाया कि जी मैं इस तरह करके टीचर हाँ ਤੇ ਉਹ ਆਬਜੈਕਸ਼ਨ ਉਹਨਾਂ ਨੇ ਕਿਹਾ ਜੀ ਕਿ ਬੇਟੇ ਤੁਹਾਡੇ ਦਾ ਜਿਹੜਾ ਲਾਇਸੈਂਸ ਹੈ ਨਾ ਉਹ ਇਸ ਗੱਡੀ ਨੂੰ ਚਲਾਉਣ ਵਾਲਾ ਨਹੀਂ ਹੈ। ਅੱਛਾ, ਇਹ ਕਮਰਸ਼ੀਅਲ ਆ ਗੱਡੀ, ਇਹ ਗੱਡੀ ਕਮਰਸ਼ੀਅਲ ਆ। ਹਾਂ, ਤੇ ਤੁਹਾਡੇ ਕੋਲ ਲਾਇਸੈਂਸ ਜਿਹੜਾ ਹੈਗਾ ਉਹ ਰੂਟੀਨ ਦੀ ਕਾਰ ਦਾ ਹੈ। ਤੇ ਉਹ ਫਿਰ ਉਹਨਾਂ ਨੂੰ ਮੈਂ ਕਿਹਾ ਜੀ, ਮੈਂ ਕਿਹਾ ਵੀ ਚੂੰਕਿ ਕਮਰਸ਼ੀਅਲ ਲਾਇਸੈਂਸ ਜਿਹੜਾ ਹੈ ਉਹ ਰੂਟੀਨ ਦੀ ਕਾਰ 3 ਸਾਲ ਤੱਕ ਤੁਹਾਡੇ ਕੋਲ ਲਾਇਸੈਂਸ ਹੋਵੇ ਤੇ ਬਣਦਾ ਹੀ ਉਸ ਤੋਂ ਬਾਅਦ ਆ, ਜਿਹਨੂੰ ਆਪਣੇ ਪਾਕਿਸਤਾਨੀ ਸਿਸਟਮ 'ਚ LTV ਕਹਿੰਦੇ ਆ। तो मैं है चूँकि बेटे दे 2 साल मुकम्मल हो गए हैं, जैसे ही तीसरा साल मुकम्मल होएगा क्वालीफाई उन्हें तां करना है। तो खैर उन्होंने कहते प्रोफेसर साहब 5000 फाइन बनता है आपका, हम आपको ना 500 कर देते हैं टोकन कर देना। मैं क्या नहीं जी फाइन ना करें प्लीज़ ना, अजीब सा लगता है वैसे ना। तो खैर उन्होंने कहा ठीक है जी जाए। तो अल्हम्दुलिल्लाह जी अल्लाह का बड़ा लख लख शुक्र है जी कि एक ऐसा सफ़र जड़ा नो वेयर तो शुरू किया सी, जिहदी कोई मंजिल नहीं सी है, जिहदा कोई कह लो कोई रैबर नहीं सी है जी। इन्हां गलियां चों इस चौक तो
ਬੱਸਾਂ ਦੀ ਛੱਤ ਤੇ ਬਹਿ ਕੇ ਪੜਨ ਜਾਣਾ ਸੋਚਿਆ ਵੀ ਨਹੀਂ ਸੀ ਹੈ, ਕਦੀ ਇਹ ਨਹੀਂ ਸੀ ਸੋਚਿਆ ਵੀ ਸਰਕਾਰੀ ਮੁਲਾਜ਼ਮਤ ਮਿਲ ਜੂਗੀ। ਤੇ ਫਿਰ ਉਹ ਅੱਲਾ ਨੇ ਐਸਾ ਕਰਮ ਕੀਤਾ, ਤਾਂ ਹੀ ਮਿਲ ਗਈ। ਹਾਂਜੀ। ਸੋਚਣ ਵਾਲਿਆਂ ਨੂੰ ਉਹੀ ਨਾ, ਤੇ ਅੱਲਾ ਨੇ ਐਸਾ ਕਰਮ ਕੀਤਾ ਕਿ ਗਸਟਡ ਪੋਸਟ ਤੇ ਮਿਲ ਗਈ, ਛੱਡ ਵੀ ਦਿੰਦੇ। ਫਿਰ ਪ੍ਰਮੋਸ਼ਨ। ਇਹ ਹੁਣ ਮੇਰਾ ਖਿਆਲ ਹੈ ਤੁਸੀਂ ਕਹਿੰਦੇ ਵੀ ਰਾਣਾ ਸਾਹਿਬ ਨੂੰ ਬੁਲਾਈਏ। ਨਹੀਂ ਰਾਣਾ ਸਾਹਿਬ ਦੱਸੋ ਜੀ ਰਾਣਾ ਸਾਹਿਬ। ਬੜੀ ਦੇਰ ਦਾ ਦੇਖੋ ਨਾ ਮੈਂ ਅੱਛਾ ਇਹ ਜਿੰਨੀ ਦੇਰ ਦੀ ਆਪਣੀ ਗੁਫ਼ਤਗੂ ਚੱਲ ਰਹੀ ਹੈ ਨਾ, ਇਹ ਇਹਨਾਂ ਦਾ ਐਡਵਾਂਟੇਜ ਇਹ ਆ ਵੀ ਵੀਡੀਓ ਸ਼ੁਰੂ ਕਰਨਾ ਜਿਹੜਾ ਨਾ, ਇਹ ਥੋੜਾ ਜਿਹਾ ਔਖਾ ਕੰਮ ਆ, ਇਹ ਐਵੇਂ ਨਹੀਂ ਹੈਗਾ। ਤੇ ਉਸ ਤੋਂ ਬਾਅਦ ਜਿੰਨੀ ਦੇਰ ਚ ਮੈਂ ਵੀਡੀਓ ਉਹ ਕਰਨੀ ਹੁੰਦੀ ਆ, ਉਨੀ ਦੇਰ ਚ ਹੀ ਆਪਣਾ ਹਿਸਾਬਾ ਕਿਤਾਬਾ ਲਾ ਲੈਂਦੇ ਆ ਵੀ ਮੈਂ ਕੀ ਕਹਿਣਾ। ਹਾਂਜੀ ਅੱਛਾ ਨਾ, ਮੇਰੀ ਤਾਂ ਯਾਨੀ ਕਿ ਬੱਚੇ ਜਿੰਨੇ ਵੀ ਭਤੀਜੇ ਭਾਣਜੇ ਸਾਰਿਆਂ ਨਾਲ ਫਰੈਂਕਨੈਸ ਹੈ। ਤੇ ਉਹ ਨਾ ਕਈ ਤਾਂ ਬੜੇ ਆਈਡੀਅਲਾਈਜ਼ ਕਰਦੇ ਆ, ਤੇ ਕਈ ਕਹਿੰਦੇ ਉਹ ਕਹਿੰਦੇ ਵੀ ਚਾਚੂ ਨੇ ਇੰਨਾ ਪੜ੍ਹ ਕੇ ਕੁਝ ਨਹੀਂ ਕੀਤਾ ਤੇ ਅਸੀਂ ਕਿਉਂ ਪੜ੍ਹਨਾ। ਤੇ 2-3 ਨਿਆਣੇ ਹੈ ਆ ਮੇਰੇ ਤੋਂ ਮੁਤਾਸਰ ਹੈ ਪੜ੍ਹਨ ਵਾਲੇ ਸਿਲਸਿਲੇ 'ਚ। ਇੱਕ ਮੇਰੀ ਭਾਣਜੀ ਆ, ਉਹਨਾਂ ਨਾਲ ਵੀ ਕਰਾਂਗੇ ਵਲੌਗ, ਸਾਈਕੋਲੋਜੀ 'ਚ ਉਹਨੇ ਐਮਫਿਲ ਕੀਤਾ ਵਾ, ਤੇ ਸੈਸ਼ਨ ਵਗੈਰਾ ਜਿਹੜਾ ਵਾ ਹਾਂ ਪ੍ਰੈਕਟੀਸ਼ਨਰ ਆ। ਇਸ ਟਾਈਮ ਉਹ ਹਾਂ ਬੜੀ ਅੱਛੀ ਕਲੀਨਿਕਲ ਸਾਈਕੋਲੋਜੀ ਦੀ ਪ੍ਰੈਕਟੀਸ਼ਨਰ ਆ। ਮੈਂ ਉਹਨਾਂ ਦੀ ਵੀਡੀਓ ਦੇਖੀ ਆ। ਹਾਂ, ਤੇ ਉੱਥੇ ਤੋਂ ਦੇਖ ਕੇ ਮੈਨੂੰ ਲੱਗਦਾ ਕਿ ਹਾਂ ਯਾਰ ਵੀ ਜਿਹੜੇ ਨਿਆਣਿਆਂ ਨੇ ਮੈਨੂੰ ਫੋਲੋ ਕੀਤਾ ਨਾ, ਚਲੋ ਮੈਂ ਤਾਂ ਕੁਝ ਨਹੀਂ ਕੀਤਾ ਪਰ ਨਿਆਣੇ ਕੁਝ ਕਰਦੇ ਆ। ਨਹੀਂ ਤੁਸੀਂ ਕਿਉਂ ਨਹੀਂ ਜੀ ਕੁਝ? ਤੁਸੀਂ ਰਾਣਾ ਸਾਹਿਬ ਉਹ ਰੋਡ ਆ, ਤੁਸੀਂ ਰੋਡ ਆ, ਆ ਜਿਹੜੀ ਸੜਕਾਂ ਆ ਨਾ ਜਿਹੜੀਆਂ, ਤੁਸੀਂ ਉਹ ਆ, ਤੁਸੀਂ ਆਪ ਭਾਵੇਂ ਉੱਥੇ ਹੀ ਖਲੋਤੇ ਆ, ਲੇਕਿਨ ਤੁਸੀਂ ਬੰਦਿਆਂ ਨੂੰ ਬੜੀ ਦੂਰ ਦੂਰ ਤੱਕ ਪਹੁੰਚਾ ਰਹੇ ਆ ਯਾਰ। ਮੈਂ ਤੁਹਾਡੇ ਸਾਹਮਣੇ ਦੀ ਮਿਸਾਲ, ਹਾਂਜੀ ਮੈਂ 14 ਸਾਲ ਗ੍ਰੈਜੂਏਸ਼ਨ 14 ਸਾਲ ਦੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਬਾਈ ਤਸਨੀਮ ਵੀ ਜਦੋਂ ਮੈਂ BS ਕਰ ਲਿਆ ਸੀ ਨਾ 14 ਈਅਰ ਐਜੂਕੇਸ਼ਨ ਦਾ, ਤੇ ਮੈਂ ਛੱਡ ਕੇ ਘਰ ਬੈਠ ਗਿਆ ਸੀਗਾ। ਮੈਂ ਕਹਿ ਰਿਹਾ ਸੀ ਵੀ ਹੁਣ ਮੈਂ ਕੋਈ ਕੰਮ ਕਰੂੰਗਾ ਜਾਂ ਮੈਂ ਕੋਈ ਨੌਕਰੀ ਕਰੂੰਗਾ, ਵੀ ਮੇਰੇ ਕੋਲ ਤੇ ਵਸਾਇਲ ਹੀ ਨਹੀਂ ਹੈ ਕਿ ਮੈਂ ਕਿਸ ਤਰ੍ਹਾਂ ਅੱਗੇ ਪੜਾਂ। ਵੀ ਮਤਲਬ ਸਭ ਤੋਂ ਵੱਡਾ ਇਹ ਸੀ ਕਿ ਪਿੰਡ ਛੱਡ ਕੇ ਸ਼ਹਿਰ ਜਾਣਾ ਹੈ, ਉੱਥੇ ਕੋਈ ਰਹਿਣ ਦਾ ਟਿਕਾਣਾ ਹੋਵੇ, ਕੋਈ ਫੀ ਪੇ ਕਰਨ ਦਾ ਸਿਸਟਮ ਹੋਵੇ। ਤੇ ਮੈਂ ਇਹਨਾਂ ਨੇ ਫਿਰ ਮੈਨੂੰ ਪਹਿਲੇ ਪੁਸ਼ਅਪ ਇਹਨਾਂ ਨੇ ਮੈਨੂੰ ਕੀਤਾ ਕਿ ਨਹੀਂ, ਤੁਸੀਂ ਸਭ ਤੋਂ ਪਹਿਲੇ ਤਾਂ ਆਪਣੀ ਜਿਹੜੀ 16 ਈਅਰ ਕੁਆਲੀਫਿਕੇਸ਼ਨ ਹੈ ਨਾ ਉਹਨੂੰ ਕੰਪਲੀਟ ਕਰੋ, ਤਾਂ ਕਿ ਉਹ ਉਦੋਂ ਪਾਕਿਸਤਾਨ 'ਚ ਸਿਸਟਮ ਸੀਗਾ ਕਿ 16 ਸਾਲਾ ਅੰਡਰ ਗ੍ਰੈਜੂਏਟ ਨਹੀਂ ਸੀ, 16 ਸਾਲਾ ਡਿਗਰੀ ਨੂੰ ਅਸੀਂ ਮਾਸਟਰ ਡਿਗਰੀ ਕਹਿੰਦੇ, MSc ਕਹਿੰਦੇ ਹੁੰਦੇ ਸੀ। ਤਾਂ ਫਿਰ ਹੁਣ ਮਾਸ਼ਾਅੱਲਾ ਕਿਉਂਕਿ ਗ੍ਰੈਜੂਏਸ਼ਨ 2 ਸਾਲ ਦੀ ਸੀ ਨਾ। ਹਾਂ ਗ੍ਰੈਜੂਏਸ਼ਨ 2 ਸਾਲ ਦੀ ਸੀ, ਉਹ ਤਾਂ ਫਿਰ ਉਸ ਤੋਂ ਬਾਅਦ ਚੇਂਜ ਹੋਇਆ। ਤੇ ਟ੍ਰੀਟ ਦੇ ਹਵਾਲੇ ਨਾਲ ਫਿਰ ਇਹ ਹੋਇਆ ਜੀ ਕਿ ਖਾਨ ਸਾਹਿਬ ਨੇ ਜਵਾਬ ਦਿੱਤਾ ਜੀ। ਫਿਰ ਅੱਜ ਟ੍ਰੀਟ ਸਾਡੀ ਜਿਹੜੀ ਬੇਟੀ ਬਣਾ ਰਹੀ ਹੈ ਜੀ, ਸਾਰੇ ਬਤੂਲ ਜੀ, ਉਹਦੀ ਫਿਰ ਖਿਦਮਾਤ ਹਾਸਲ ਕੀਤੀਆਂ। ਉਹ ਉਹਨਾਂ ਦਾ ਇੱਕ ਕਿਸਮ ਦਾ ਗੈਟ ਟੂਗੈਦਰ ਵੀ ਹੋ ਗਿਆ ਬੱਚਿਆਂ ਦਾ, ਠੀਕ ਹੈ ਜੀ। ਤੇ ਉਹ ਫਿਰ ਸਾਡੇ ਵਾਸਤੇ ਖਾਣਾ ਬਣਾ ਰਹੇ ਆ। ਤੁਸੀਂ ਥੋੜਾ ਜਿਹਾ ਤੁਸੀਂ ਮੈਨੂੰ ਦੱਸਿਆ ਨਹੀਂ ਨਾ ਵੀ ਗੈਟ ਟੂਗੈਦਰ ਵੀ ਹੈਗਾ। ਮੇਰੇ ਤਾਂ ਆਪਣੇ 4 ਨਿਆਣੇ ਸੀਗੇ, ਮੈਂ ਲਿਆ ਕੇ ਇੱਥੇ ਮੈਂ ਵੀ ਕਰਾ ਦਿੰਦਾ ਉਹਨਾਂ ਦਾ ਗੈਟ ਟੂਗੈਦਰ ਹੈ। ਤੇ ਹਲੇ ਤੱਕ ਜੀ ਇੱਕ ਹੋਰ ਤੁਹਾਨੂੰ ਦੱਸ ਦਈਏ, ਖਾਣ ਦੀ ਗੱਲ ਚੱਲੀ ਹੈ ਨਾ, ਵੀ ਉਹ ਜਿਹੜਾ ਉਹ ਪੀਜ਼ਾ ਪੁਆਇੰਟ ਕਹਿ ਲਈਏ, ਉਹਨੂੰ ਹੁਣ ਅਸੀਂ ਠੰਡਾ ਕਹੀਏ ਕਿ ਗਰਮ ਪੁਆਇੰਟ ਕਹੀਏ, ਉਹ ਵੀ ਹਲੇ ਉਹ ਚਾਲੂ ਆ। ਉਹਦਾ ਕਿਚਨ ਵੀ ਬਣ ਗਿਆ, ਮੈਂ ਦੇਖ ਕੇ ਆਇਆ ਜੀ। ਉਹਦੇ ਵਿੱਚ ਪਾਰਟੀਸ਼ਨ ਵੀ ਹੋ ਗਈ ਹੋਈ ਆ, ਉਹ ਜਿਹੜੇ ਕੋਈ ਫੈਮਲੀਆਂ ਵਾਸਤੇ ਵੀ ਕਾਫੀ ਨਿਜ਼ਾਮ ਉਹਦਾ ਹੋ ਗਿਆ ਹੋਇਆ ਜੀ। ਕਹਿ ਰਹੇ ਆ ਜੀ 10 ਤਰੀਕ ਤੋਂ ਜੀ ਉਹ ਚੱਲ ਜੂਗਾ। ਫਿਰ ਉਹ ਤੁਹਾਨੂੰ ਉਹਦੀ ਵੀ ਉਹ ਕਰਾਵਾਂਗੇ, ਤੇ ਪਹਿਲੀ ਟਰੀਟ ਵੀ ਅਸੀਂ ਉੱਥੇ ਖਾਵਾਂਗੇ ਵੀ, ਤੇ ਨਿਆਣਿਆਂ ਨੂੰ ਵੀ ਖਿਲਾਵਾਂਗੇ। ਇਹ ਵੀ ਨਾਲ ਗੱਲਬਾਤ ਹੈ। ਤੇ ਜਨਾਬ ਇਹ ਜੀ ਇਹ ਰਾਣਾ ਸਾਹਿਬ ਨਾਲ ਜਿਹੜੇ ਸਵਾਲੋ ਜਵਾਬ ਆ ਨਾ ਜੀ, ਉਹ ਫਿਰ ਰਾਣਾ ਸਾਹਿਬ ਹੀ ਕਰਨਗੇ ਅੱਜ। ਹਾਂ ਅੱਛਾ, ਵੈਸੇ ਨਾ ਤੁਸੀਂ ਮੈਨੂੰ ਜ਼ਿੰਦਗੀ ਦੇ ਔਖੇ ਤਰੀਨ ਕੰਮ 'ਚ ਪਾਤਾ। ਮੈਂ ਕਦੇ ਸਵਾਲ ਨਹੀਂ ਕੀਤਾ ਬਾਈ ਉਹਨਾਂ ਨੂੰ, ਬਲਕਿ ਇਹਨਾਂ ਨੇ ਜੋ ਕਿਹਾ ਨਾ ਅਸੀਂ ਵਿੱਚ ਕਿਉਂ ਨਹੀਂ ਲਾਇਆ ਕਦੇ ਵੀ ਹੈ। ਇਹਨਾਂ ਨੇ ਕਿਹਾ ਵੀ ਉੱਥੇ ਚਲੇ ਜਾਓ, ਅਸੀਂ ਨਹੀਂ। ਇੱਕ ਪਹਿਲੂ ਹੋਰ ਵੀ ਆ, ਤੁਸੀਂ ਜ਼ਿੰਦਗੀ ਦਾ ਹਰ ਸਵਾਲ ਕੀਤਾ ਵੀ ਇਹਨਾਂ ਨੂੰ ਹੀ ਹੈ। ਹੁਣ ਸਾਨੂੰ ਪਤਾ ਛੋਟੀ ਹੋ ਜਣੀ ਦੱਸ, ਜਿਹੜਾ ਅਸਲੀ ਸਵਾਲ ਆ ਤੁਸੀਂ ਇਹਨਾਂ ਨੂੰ ਕੀਤਾ, ਤੁਹਾਡਾ ਤਾਂ ਜਵਾਬ ਦਿੰਦੇ ਥੱਕ ਗਏ ਹੋਏ। ਅੱਛਾ ਤੁਸੀਂ ਉਸ ਸਵਾਲ ਨੂੰ ਹਟ ਕੇ ਅੱਛਾ, ਇਹ ਨਾ ਕਾਫੀ ਸਾਰੇ ਯਾਨੀ ਕਿ ਬੰਦੇ ਸਵਾਲ ਕਰਦੇ ਆ, ਕਹਿੰਦੇ ਕਿ ਤੁਹਾਡੇ ਭਾਈ ਜਿਹੜੇ ਆ ਵੀ ਕਿੰਨੇ ਮੁਲਕਾਂ 'ਚ ਜਿਹੜਾ ਵਾ ਨਾ ਰਹੇ ਆ। ਤੇ ਮੈਂ ਬਾਈ ਨੂੰ ਪੁੱਛਾਂਗਾ, ਬਾਈ ਨਾ ਤੁਸੀਂ ਇਹ ਸਰਕਾਰੀ ਤੌਰ ਤੇ ਕਿੰਨੇ ਮੁਲਕਾਂ 'ਚ ਰਹੇ, ਤੇ ਵੈਸੇ ਕਿੰਨੇ ਕੁ ਮੁਲਕ ਵੇਖੇ? ਸਰਕਾਰੀ ਤੌਰ ਤੇ ਹੈ ਕਿ ਪੋਸਟਿੰਗ ਤੇ 4 ਕੰਟਰੀਜ਼, ਇੰਡੀਆ, ताजिकिस्तान, इथोपिया और उज़्बेकिस्तान।
ਲੇਕਿਨ ਇਹ ਹੈ ਕਿ ਟੈਕਨੀਕਲੀ ਸਮਝ ਲਓ ਕਿ 5 ਕੰਟਰੀਜ਼ ਹੂੰ ਜਿਸ ਵਕਤ ਮੈਂ ਤਾਜਕਿਸਤਾਨ ਸੀ, ਦੁਸ਼ੰਬੇ ਸੀ, ਸਾਡਾ ਬੈਂਕ ਅਕਾਊਂਟ ਜਿਹੜੇ ਸੀ ਕਜ਼ਾਕਿਸਤਾਨ 'ਚ ਹੁੰਦੇ ਸੀ, ਅਲਮਾਤੀ ਸਿਟੀ 'ਚ, ਹੂੰ ਤੇ ਹਰ ਮਹੀਨੇ 2 ਦਫਾ ਟੂਰ ਜਿਹੜਾ ਸੀਗਾ ਕਿ ਉਹ ਵੀ ਅਲਮਾਤੀ ਐਕਸਟੈਂਡ ਦਾ। ਸਾਡੀ ਮਤਲਬ ਪਰਮਾਨੈਂਟ ਐਕਸਟੈਂਡ ਦਾ ਉਹ ਵੀ ਸਟੇਸ਼ਨ ਸੀਗਾ ਹੂੰ ਕਿ ਪੂਰੇ ਟ੍ਰੇਨੋਰ ਦੇ ਵਿੱਚ ਉੱਥੇ ਹੂੰ। ਹਰ ਮਹੀਨੇ ਕਮ ਸੇ ਕਮ ਇੱਕ ਦਫਾ ਜ਼ਰੂਰ ਜਾਣਾ ਪੈਂਦਾ ਸੀਗਾ, ਕਿਉਂਕਿ ਉੱਥੇ ਮੁਕੰਮਲ ਕੈਸ਼ ਹੈਂਡਲਿੰਗ ਸੀਗੀ, ਕੋਈ ਬੈਂਕ ਸਿਸਟਮ ਕੋਈ ਤਾਜਕਿਸਤਾਨ 'ਚ ਨਹੀਂ ਸੀ ਕੋਈ। ਮੇਰੇ ਜਾਣ ਤੋਂ ਮੈਂ 2004 'ਚ ਗਿਆ ਸੀਗਾ, ਤੇ ਕੋਈ 3 ਸਾਲ ਪਹਿਲੇ ਉੱਥੇ ਜਿਹੜਾ ਗਵਰਨਮੈਂਟ ਦਾ ਬੈਂਕ ਸੀਗਾ ਉਹ ਦਿਵਾਲੀਆ ਹੋ ਗਿਆ ਸੀਗਾ, ਹੂੰ। ਔਰ ਐਮਬੈਸੀ ਦੇ ਅਕਾਊਂਟ ਵੀ ਉਹਦੇ ਵਿੱਚ ਹੀ ਸੀਗੇ, ਤੇ ਐਮਬੈਸੀ ਦਾ ਪੈਸਾ ਜਿਹੜਾ ਸੀਗਾ ਸਾਰਾ ਗਵਰਨਮੈਂਟ ਆਫ ਪਾਕਿਸਤਾਨ ਦਾ ਜਿਹੜਾ ਸੀਗਾ ਕਿ ਉਹ ਡੁੱਬ ਗਿਆ ਸੀਗਾ। ਹੂੰ ਬਾਅਦ ਦੇ ਵਿੱਚ ਫਿਰ ਅਜੇ ਵਕਤ ਦੇ ਨਾਲ ਨਾਲ ਉਹਨਾਂ ਦੇ ਵਿੱਚੋਂ ਕੋਈ 60% 70% ਮਤਲਬ ਫੰਡ ਜਿਹੜੇ ਕਿ ਰਿਕਵਰ ਹੋਏ, ਤੇ ਉਸ ਦੀ ਵਜ੍ਹਾ ਨਾਲ ਮਤਲਬ ਹੈ ਕਿ ਸਾਡਾ ਇੱਕ ਦਾ 5ਵਾਂ ਡਿਊਟੀ ਕੰਟਰੀ ਸੀ। ਹੂੰ ਔਰ ਬਾਕੀ ਫਿਰ ਉਹ ਟ੍ਰਾਂਜ਼ਿਟ ਦੇ ਹਵਾਲੇ ਨਾਲ ਜਿਸ ਤਰ੍ਹਾਂ ਹੈਗਾ ਕਿ ਮੈਂ ਮਿਡਲ ਈਸਟ ਕਿਸੇ ਕੰਟਰੀ 'ਚ ਨਹੀਂ ਪੋਸਟ ਰਿਹਾ, ਹੂੰ ਲੇਕਿਨ ਇਹ ਹੈ ਕਿ ਦੁਬਈ ਹੂੰ ਕਾਫੀ ਹੈ ਸੀ ਆਫੀਸ਼ੀਅਲੀ ਅਨਆਫੀਸ਼ੀਅਲੀ। ਜਿਸ ਵਕਤ ਇਥੋਪੀਆ ਦੇ ਵਿੱਚ ਹੈ ਸੀ ਐਮਬੈਸੀ ਖੋਲੀ ਅਸੀਂ 2008 ਵਿੱਚ, 79 ਚ ਪਾਕਿਸਤਾਨ ਦੀ ਐਮਬੈਸੀ ਜਿਹੜੀ ਸੀ ਇਥੋਪੀਆ 'ਚ ਬੰਦ ਹੋਈ ਸੀਗੀ, ਹੂੰ। ਤੇ ਫਿਰ 2008 ਵਿੱਚ ਰੀਓਪਨ ਕੀਤੀ ਸੀਗੀ, ਅੱਛਾ। ਤੇ ਉਹ ਜ਼ੀਰੋ ਸੀਗਾ ਉਹ ਸਾਡੇ ਦੁਕਾਨ ਕੋਲ, ਖੋਲ੍ਹਣ ਵਾਲੇ ਸੀ। ਕੋਈ ਚੀਜ਼ ਨਹੀਂ ਸੀ ਹੂੰ ਵੀ ਅਸੀਂ ਇੰਟਰਨੈਟ ਕੈਫਿਆਂ ਤੋਂ ਆਪਣਾ ਆਫੀਸ਼ੀਅਲੀ ਬਿਜ਼ਨਸ ਜਿਹੜਾ ਕੰਮ ਸੀਗਾ ਹੂੰ। ਉਹ ਸ਼ੁਰੂ ਕੀਤਾ, ਵੀ ਰਿਪੋਰਟਸ ਵਗੈਰਾ ਜੁਆਇਨਿੰਗ ਰਿਪੋਰਟਸ ਇਸ ਤਰ੍ਹਾਂ ਸਾਰਾ ਕੰਮ ਹੱਥ ਦੇ ਨਾਲ ਸਾਰਾ ਕਾਗਜ਼ ਲੈ ਕੇ ਤੇ ਉਹ ਕੰਮ ਸ਼ੁਰੂ ਕੀਤਾ। ਤੇ ਉੱਥੇ ਕੰਟਰੀ ਉਸ ਵਕਤ ਇਥੋਪੀਆ ਬੜਾ ਅੰਡਰ ਡਿਵੈਲਪ ਸੀਗਾ, ਹੂੰ ਲੇਕਿਨ ਇਹ ਹੈ ਕਿ ਵੈਸੇ ਤੇ ਉਹ ਉੱਥੇ ਮਤਲਬ ਵੀ ਇਕਨੋਮਿਕਲੀ ਕਾਫੀ ਪ੍ਰੋਗਰੈਸ ਹੋ ਰਹੀ ਸੀ ਉਸ ਵਕਤ ਉਹਨਾਂ ਦਾ, ਉਸ ਦੌਰ ਦਾ। ਅਗਲੇ 8-10 ਸਾਲ ਲਈ ਜਿਹੜਾ ਸੀਗਾ ਕਿ ਇਹ ਜਿਹੜਾ ਹੁੰਦਾ ਵਾ ਕਿ ਜੀਡੀਪੀ ਗਰੋਥ ਰੇਟ ਸੀਗਾ ਉਹ ਕੋਈ ਡਬਲ ਡਿਜਿਟ 'ਚ ਰਿਹਾ ਵਾ, ਯਾਨੀ ਕਿ 10-11% 12%। ਔਰ ਮੇਰੇ ਦੇਖਦੇ ਦੇਖਦੇ 4 ਸਾਲ ਦੇ ਪੀਰੀਅਡ 'ਚ ਉੱਥੇ ਬੜੀ ਤਬਦੀਲੀ ਇਨਫਰਾਸਟ੍ਰਕਚਰ ਬਣ ਰਿਹਾ ਸੀ ਬਣ ਰਿਹਾ ਸੀਗਾ। ਤੇ ਲੇਕਿਨ ਇਹ ਹੈ ਕਿ ਪੋਜੀਸ਼ਨ ਇਹ ਸੀਗੀ ਕਿ ਉੱਥੇ ਕੋਈ ਚੀਜ਼ ਨਹੀਂ ਸੀ ਮਿਲਦੀ ਇੰਨੀ, ਤੇ ਹਰ ਚੀਜ਼ ਵਾਸਤੇ ਸਾਨੂੰ ਇਹ ਹੈ ਕਿ ਦੁਬਈ ਜਿਹੜਾ ਸੀਗਾ ਨਾ ਕਿ ਉਹ ਫਿਰ ਸਾਡਾ ਹੈ। ਬਲਕਿ ਇੱਕ ਵਕਤ ਐਸਾ ਵੀ ਆਇਆ ਕਿ ਅਸੀਂ ਆਫੀਸ਼ੀਅਲੀ ਮਿਨਿਸਟਰੀ ਨੂੰ ਰਿਕੁਐਸਟ ਕੀਤੀ, ਉਹਨਾਂ ਦੇ ਬੈਂਕਿੰਗ ਸਿਸਟਮ ਐਸਾ ਸੀ ਜਿਸ ਨੂੰ ਅਸੀਂ ਤੁਸੀਂ ਕਹਿ ਸਕਦੇ ਹੋ ਕਿ 1 ਵੇ ਟ੍ਰੈਫਿਕ, ਕਿ ਜੀ ਤੁਸੀਂ ਪੈਸਾ ਜਿਹੜਾ ਹੈਗਾ ਵਸੂਲ ਕਰ ਸਕਦੇ ਹੋ ਉੱਥੇ ਆਪਣੇ ਅਕਾਊਂਟਸ ਦੇ ਵਿੱਚ, ਬਾਹਰ ਨਹੀਂ ਭੇਜ ਸਕਦੇ। ਵੈਸਟਰਨ ਯੂਨੀਅਨ ਦੇ ਜ਼ਰੀਏ ਤੁਸੀਂ ਪੈਸਾ ਰਿਸੀਵ ਕਰ ਸਕਦੇ ਹੋ ਇਥੋਪੀਆ 'ਚ, ਵੈਸਟਰਨ ਯੂਨੀਅਨ ਦੇ ਜ਼ਰੀਏ ਤੁਸੀਂ ਪੈਸਾ ਬਾਹਰ ਨਹੀਂ ਭੇਜ ਸਕਦੇ। ਪੈਸਾ ਉੱਥੋਂ ਭੇਜਣਾ ਬੜਾ ਇਸ਼ੂ ਸੀ। ਹਾਂ, ਉਹ ਉਹਨਾਂ ਹਾਲਾਤ ਦੇ ਵਿੱਚ ਅਸੀਂ ਉੱਥੇ ਫਿਰ ਆਪਣੇ ਮਿਨਿਸਟਰੀ ਨੂੰ ਲਿਖਿਆ ਕਿ ਜੀ ਸਾਡੇ ਤੇ ਇਹ ਪ੍ਰੋਬਲਮ ਹੈਗੇ ਆ, ਸੈਲਰੀ ਵਗੈਰਾ ਸਾਨੂੰ ਪਿੱਛੇ ਅਗਰ ਮਤਲਬ ਕੋਈ ਪ੍ਰੋਬਲਮ ਹੈਗੇ ਫੈਮਲੀਜ਼ ਵਗੈਰਾ ਦੇ, ਜਾਂ ਬੱਚੇ ਪਿੱਛੇ ਪੜ੍ਹ ਰਹੇ ਆ, ਉਹਨਾਂ ਦੀ ਐਜੂਕੇਸ਼ਨ ਵਾਸਤੇ ਸਾਨੂੰ ਸਪੋਰਟ ਕਰਨਾ ਪੈਂਦਾ ਵਾ। ਪੇਰੈਂਟਸ ਹੈਗੇ ਆ, ਉਹਨਾਂ ਦੇ ਇਲਾਜ ਵਗੈਰਾ ਦਾ ਹੈਗਾ, ਸਿਸਟਰ ਹੈ, ਮਤਲਬ ਵਿਆਹ ਸ਼ਾਦੀ 100 ਮਸਾਇਲ ਸੋਸ਼ਲ ਜਿਹੜੇ ਹੁੰਦੇ ਆ ਉਹ ਫਾਈਨੈਂਸ਼ੀਅਲੀ ਸਾਨੂੰ ਸਪੋਰਟ ਕਰਨਾ ਪੈਂਦਾ। ਤੇ ਇਹ ਤੇ ਅਸੀਂ ਤੇ ਬੜੇ ਉਹ ਹੈਂਡੀਕੈਪ ਹੋ ਗਏ ਆ, ਤੇ ਸਾਨੂੰ ਮਤਲਬ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਦੁਬਈ 'ਚ ਹੀ ਬੈਂਕ ਅਕਾਊਂਟ ਖੁਲ੍ਹਾ ਲਈਏ। ਉਹ ਫਿਰ ਹਕੂਮਤ ਨੇ ਸਾਨੂੰ ਪਰਮਿਸ਼ਨ ਵੀ ਦੇ ਦਿੱਤੀ, ਲੇਕਿਨ ਇਹ ਹੈ ਕਿ ਉੱਥੇ ਵੀ ਪ੍ਰੋਸੈਸ ਜ਼ਰਾ ਥੋੜ੍ਹਾ ਜਿਹਾ ਲੰਬਾ ਹੀ ਸੀ, ਕਿਉਂਕਿ ਉਸ ਵਕਤ UAE ਦੀ ਗੌਰਮੈਂਟ ਨੇ ਵੀ ਕਾਫੀ ਜਿਹੜੇ ਸੀਗੇ ਰੂਲਸ ਚੇਂਜ ਕਰ ਦਿੱਤੇ ਸੀ। ਤੇ ਮਿਡਲ ਈਸਟ ਦਾ ਤਾਂ ਤੁਸੀਂ ਦੱਸ ਰਹੇ ਸੀਗੇ ਕਿ ਵੀ ਤਕਰੀਬਨ ਤੁਸੀਂ ਸਾਰੇ ਮੁਲਕ ਹੀ ਫੇਰੇ। ਹਾਂ, ਤਕਰੀਬਨ ਉਹ ਟ੍ਰਾਂਜ਼ਿਟ ਵੀ ਸੀਗਾ ਨਾ, ਉਸ ਦੇ ਵਿੱਚ ਇਹ ਸੀਗਾ ਕਿ ਇਥੋਪੀਆ ਤੋਂ ਆਉਣ ਲਈ ਨਾ ਸਾਡਾ ਆਫੀਸ਼ੀਅਲੀ ਜਿਹੜਾ ਰੂਟ ਸੀਗਾ ਉਹ ਸੀ ਇਸਲਾਮਾਬਾਦ, ਦੁਬਈ, ਅਦੀਸ ਅਬਾਬਾ, ਔਰ ਉਸ ਦਾ ਸੈਕੰਡ ਰੂਟ ਸੀਗਾ ਇਸਲਾਮਾਬਾਦ, ਜੱਦਾ, ਅਦੀਸ ਅਬਾਬਾ, ਤੇ ਇਹ 2 ਸੀਗੇ। ਲੇਕਿਨ ਇਹ ਕਿਉਂਕਿ ਜਦੋਂ ਅਸੀਂ ਆਪਣੇ ਖਰਚੇ ਤੇ ਸਫ਼ਰ ਕਰਨਾ ਹੁੰਦਾ ਸੀਗਾ, ਪ੍ਰਾਈਵੇਟ ਵਿਜ਼ਿਟ ਲਈ ਆਉਣਾ, ਫੈਮਿਲੀ ਨੂੰ ਪਾਕਿਸਤਾਨ ਦੇਖਣਾ ਹੈਗਾ, ਤੇ ਉਹ ਅਸੀਂ ਫਿਰ ਸਸਤਾ ਟਿਕਟ ਦਿੰਦੇ ਸੀ। ਉਸ ਵਕਤ ਸਸਤਾ ਆਪਸ਼ਨ ਹੁੰਦਾ ਸੀ ਯਮਨ 에ਅਰਲਾਈਨ, ਵਾਇਆ ਸਨਾ, ਵਾਇਆ ਅਦਨ, ਉਹ ਦੁਬਈ ਆ ਜਾਂਦੇ ਹੁੰਦੇ ਸੀ। ਉੱਥੋਂ ਫਿਰ ਅੱਗੇ ਦੁਬਈ ਤੋਂ ਇਹ ਹੈ ਕਿ ਸਾਨੂੰ ਪਾਕਿਸਤਾਨ ਦੀ ਹੁਣ ਤੇ ਉਹ 에ਅਰਲਾਈਨ ਹੀ ਬੰਦ ਹੋ ਗਈ, ਸ਼ਾਹੀਨ 에ਅਰ ਇੰਤਹਾਈ ਸਸਤੀ 에ਅਰਲਾਈਨ ਸੀ ਉਸ ਜ਼ਮਾਨੇ ਦੇ ਵਿੱਚ, 2008-2012 ਦੇ ਦਰਮਿਆਨ। ਦੁਬਈ ਤੋਂ ਲਾਹੌਰ ਜਿਹੜਾ ਸੀਗਾ ਕਿ $80 'ਚ ਵੀ ਟਿਕਟ ਮਿਲ ਜਾਂਦਾ ਸੀਗਾ, ਸਸਤਾ ਤਰੀਨ ਟਿਕਟ, ਮਤਲਬ ਵੀ ਜਿਸ ਵਕਤ 60 ਰੁਪਏ ਦਾ ਡਾਲਰ ਸੀਗਾ ਉਸ ਜ਼ਮਾਨੇ ਦੇ ਵਿੱਚ ਉਹ ਆਇਆ ਸੀ। ਤੇ ਇਸ ਲਈ ਫਿਰ ਉਹ ਸਸਤੇ ਟਿਕਟ ਦੇ ਦੇਖਦੇ ਦੇਖਦੇ ਅਸੀਂ ਨਾ ਗਲਫ ਕੰਟਰੀ ਕੋਈ ਮਤਲਬ ਬਹਿਰੇਨ ਹੈ, ਉਹ ਵੀ ਟ੍ਰਾਂਜ਼ਿਟ ਵਿੱਚ ਬੜੀ ਆਸਾਨੀ ਦੇ ਨਾਲ ਮਤਲਬ ਇਹ ਆ ਕਿ ਉਹ 2-3 ਦਿਨ ਦਾ ਸਟੇ ਵੀ ਦੇ ਦਿੰਦੇ ਸੀਗੇ। 에ਅਰਲਾਈਨਾਂ ਜਿਹੜੀਆਂ ਸੀਗੀਆਂ ਉਹ ਆਪਣੇ ਖਰਚੇ ਤੇ ਹੀ, ਐਮਰੇਟਸ ਵੀ ਆਪਣੇ ਖਰਚੇ ਤੇ, ਕਦੇ ਵੀਜ਼ਾ ਨਹੀਂ ਸੀ ਲਿਆ ਦੁਬਈ ਦਾ। ਹਮੇਸ਼ਾ ਇਹ ਆ ਕਿ ਐਮਰੇਟਸ ਦੀ ਮਿਹਰਬਾਨੀ ਹੁੰਦੀ ਸੀਗੀ, ਉਹ ਕਦੇ 2 ਦਿਨ ਵਾਸਤੇ ਵੀ ਦੇ ਦਿੰਦੇ ਸੀ ਸਟੇ। ਇਸ ਤਰ੍ਹਾਂ ਦਾ ਹੈਗਾ ਕਿ ਜੀ ਅਗਲੀ ਫਲਾਈਟ ਵਿੱਚ ਜਗ੍ਹਾ ਨਹੀਂ ਹੈਗੀ, ਉਹਨਾਂ ਦੇ ਖਰਚੇ ਦੇ ਉੱਤੇ ਦੁਬਈ ਘੁੰਮਣਾ ਫਿਰਨਾ। ਤੇ ਬਾਕੀ ਆਫੀਸ਼ੀਅਲ ਬਿਜ਼ਨਸ ਦੱਸਿਆ ਕਿ ਹਰ ਚੀਜ਼ ਅਸੀਂ ਉੱਥੋਂ ਹੈ ਸੀਗਾ, ਕਿ ਕੰਪਿਊਟਰਸ ਵਗੈਰਾ ਹੈ, ਸਟੇਸ਼ਨਰੀ ਦਾ ਸਮਾਨ ਹੈਗਾ, ਆਫੀਸ਼ੀਅਲੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹ ਅਸੀਂ ਦੁਬਈ ਤੋਂ ਪ੍ਰੋਕਿਓਰ ਕੀਤੀਆਂ, ਉੱਥੋਂ ਖਰੀਦੀਆਂ ਹੈਗੀਆਂ।
ਤੇ ਸਭ ਤੋਂ ਜ਼ਿਆਦਾ ਮਤਲਬ ਇਹ ਆ ਕਿ ਦੁਬਈ ਜਿਹੜਾ ਜਿਤਨਾ ਕੀਤਾ ਉਹ ਇਸੇ ਤਰ੍ਹਾਂ ਹੀ ਹੋ ਗਿਆ ਕਿ ਜਿਸ ਤਰ੍ਹਾਂ ਅਸੀਂ ਲਾਹੌਰ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਸਾਡੇ ਵਾਸਤੇ ਉਹ ਦੁਬਈ ਸੀਗਾ, ਉੱਥੇ ਅਦੀਸ ਬਾਬਾ 'ਚ ਰਹਿੰਦੇ। ਅੱਛਾ ਦੁਬਈ ਦਾ ਤਾਂ ਅੱਛਾ, ਤੁਹਾਨੂੰ ਵੈਸੇ ਦੇਖਣ 'ਚ ਯਾਨੀ ਕਿ ਕਿਹੜਾ ਮੁਲਕ ਨਾ ਜਿਹੜਾ ਚੰਗਾ ਲੱਗਿਆ ਜਿੱਥੇ ਤਾਂ ਹੋਵੇ ਵੀ ਯਾਰ ਇੱਥੇ ਕੋਈ 4 ਸਾਲ ਗੁਜ਼ਾਰੀਏ? ਹਾਂ, ਅਮਨ ਸਕੂਨ ਦੇ ਹਵਾਲੇ ਨਾਲ ਇਹ ਹੈਗਾ ਵਾ ਕਿ ਦੁਸ਼ੰਬੇ ਜਿਹੜਾ ਸੀਗਾ ਨਾ, ਇੰਤਹਾਈ ਪੁਰਸਕੂਨ। ਉਸ ਵਕਤ 2004 ਚ ਜਦੋਂ ਮੈਂ ਗਿਆ ਉੱਥੇ, ਉਸ ਵਕਤ ਪੂਰੇ ਮੁਲਕ ਦੀ ਟੋਟਲ ਆਬਾਦੀ ਸੀ 80 ਲੱਖ ਔਰ ਕੈਪੀਟਲ ਦੀ ਸੀਗੀ ਜਿਹੜੀ ਦੁਸ਼ੰਬੇ ਦੀ 8 ਲੱਖ। ਹਾਂ, ਕਿਆ ਸ਼ਹਿਰ ਆ? ਕੈਪੀਟਲ ਉਹਨਾਂ ਦਾ 8 ਲੱਖ। ਬੜੇ ਮਹਿਮਾਨ ਨਵਾਜ਼ ਲੋਕ, ਫਾਰਸੀ ਸਪੀਕਿੰਗ ਜਿਸ ਨੂੰ ਤਾਜ਼ਗੀ ਕਹਿੰਦੇ ਆ, ਤੇ ਸਕ੍ਰਿਪਟ ਉਸ ਦਾ ਉਹ ਰਸ਼ੀਅਨ ਹੀ ਸਿਰਲਿਕ ਹੈਗਾ ਲਿਖਣ ਦੇ ਵਿੱਚ, ਤੇ ਬੋਲਣ ਦੇ ਵਿੱਚ ਉਹ ਪਰਸ਼ੀਅਨ। ਬੜੀ ਆਸਾਨੀ ਨਾਲ ਅਸੀਂ ਪਾਕਿਸਤਾਨੀ ਉਸ ਨੂੰ, ਕਿਉਂਕਿ ਥੋੜਾ ਬਹੁਤ ਉਰਦੂ ਦੇ ਨਾਲ 70% ਤਕਰੀਬਨ ਜਿਹੜੇ ਅਲਫਾਜ਼ ਹੈਗੇ ਆ ਉਰਦੂ ਦੇ, ਫਾਰਸੀ ਦੇ ਹੈ, ਔਰ ਬੜੀ ਆਸਾਨੀ ਨਾਲ ਬੰਦਾ ਉਹਨਾਂ ਨੂੰ ਪਿਕ ਕਰ ਲੈਂਦਾ ਵਾ। ਇਹਨਾਂ ਦੀ ਜਿਹੜਾ ਰਸਮੁਲ ਖਾਤਾ ਉਹ ਸਾਰਾ ਰਸ਼ੀਅਨ ਆ ਸਾਰਿਆਂ ਦੇ? ਹਾਂ, ਤਕਰੀਬਨ ਸਾਰਿਆਂ ਦਾ ਰਸ਼ੀਅਨ। ਮੇਰੇ ਖਿਆਲ ਤੁਰਕੀ ਦਾ ਵੀ ਤਕਰੀਬਨ ਉਹਨਾਂ ਦਾ ਇੰਪੈਕਟ ਨਹੀਂ, ਤੁਰਕੀ ਦਾ ਆਪਣਾ। ਅੱਛਾ, ਔਰ ਉਜ਼ਬੇਕਿਸਤਾਨ ਆ ਨਾ ਜਿਹੜਾ, ਉਹਨਾਂ ਦੀ ਜਿਹੜੀ ਲੈਂਗੁਏਜ ਹੈਗੀ ਹੈ ਨਾ, ਉਹ ਹੈਗੀ ਟਰਕਿਸ਼ ਬੇਸ ਹਾਊਸ ਦੀ। ਅੱਛਾ, ਤੁਸੀਂ ਨਾ ਆਂਦੇ ਜਾਂਦੇ ਨਾ ਤੁਰਕੀ ਬੜੇ ਯਾਨੀ ਕਿ ਜਿਹੜਾ ਵਾ ਨਾ ਉਹਦੇ 'ਚ ਤੁਰਕੀ 'ਚ ਕੀ ਸੀ ਦੇਖਣ ਵਾਲੀ ਐਡੀ ਸ਼ਹਿਰ ਜਿਹੜਾ ਤੁਰਕੀ ਦੀ ਇਹ ਹੈ ਕਿ ਸਭ ਤੋਂ ਬੜੀ ਚੀਜ਼ ਤੇ ਇਹ ਹੈ ਕਿ ਇਸਤੰਬੁਲ ਹੈ। ਇਸਤੰਬੁਲ ਦਾ ਇਹ ਹੈਗਾ ਕਿ ਮਤਲਬ ਅਸੀਂ ਆਪਣੇ ਮਜ਼ਹਬ ਦੇ ਹਵਾਲੇ ਨਾਲ ਹੈਗਾ ਵਾ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ ਕਿ ਜਿਹੜੀ ਫੌਜ ਇਸਤੰਬੁਲ, ਕਸਤਨਤੁਨੀਆ ਨੂੰ, ਇਹਦਾ ਪੁਰਾਣਾ ਨਾਮ ਇਸਤੰਬੁਲ ਦਾ ਕਸਤਨਤੁਨੀਆ, ਕਸਤਨਤੁਨੀਆ ਨੂੰ ਫਤਹ ਕਰੇਗੀ ਨਾ, ਉਹ ਲੋਕ ਇੱਕ ਕਿਸਮ ਦੇ ਜੰਨਤੀ ਹੈ। ਉਹਨਾਂ ਨੂੰ ਬਿਸ਼ਾਰਤ ਦਿੱਤੀ ਗਈ ਸੀ ਕਿ ਜਿਹੜੇ ਲੋਕ ਹੈਗੇ। ਇੱਕ ਦਫਾ ਹਜ਼ਰਤ ਉਸਮਾਨ ਦੇ ਜ਼ਮਾਨੇ ਦੇ ਵਿੱਚ ਇਹ ਹੈ ਕਿ ਜਦੋਂ ਫੌਜ ਭੇਜੀ ਗਈ ਸੀ, ਹਜ਼ਰਤ ਅਬੂ ਅਯੂਬ ਅਨਸਾਰੀ ਜਿਹੜੇ ਸੀਗੇ ਉਹ ਉੱਥੇ ਉਸ ਦੇ ਸ਼ਾਮਲ ਸੀਗੇ। ਕਾਫੀ ਉਹ ਮਤਲਬ ਸੀਗੇ ਉਸ ਵਕਤ, ਉਮਰ ਉਹਨਾਂ ਦੀ ਹੋ ਗਈ ਸੀਗੀ, ਔਰ ਉਹ ਅਗਲੇ ਦਸਤਿਆਂ ਦੇ ਵਿੱਚ ਜਿਹੜੇ ਸੀਗੇ ਉੱਥੇ ਲੜਦੇ ਹੋਏ ਸ਼ਹੀਦ ਹੋਏ। ਤੇ ਉਹਨਾਂ ਨੇ ਕਿਹਾ ਕਿ ਮੇਰੀ ਕਬਰ ਵੀ ਇੱਥੇ ਜਿਹੜੀ ਹੈਗੀ ਸ਼ਹਿਰ ਦੀ ਫਸੀਲ ਆ, ਹਜੇ ਵੀ ਉਹ ਮਤਲਬ ਉੱਥੇ ਸ਼ਹਿਰ ਦੀ ਦਸਤਾਰਬੰਦੀ ਉੱਥੇ ਹੁੰਦੀ ਸੀ ਉਸਮਾਨੀ, ਉਹ ਉਹਦਾ ਸੀਗਾ ਇੱਕ ਤੇ ਵਜ੍ਹਾ। ਫਿਰ ਦੂਸਰਾ ਹੈ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਮਤਲਬ ਵੀ ਸਭ ਤੋਂ ਜ਼ਿਆਦਾ ਜਿਹੜੇ ਨਵਾਤਰਾਤ ਹੈਗੇ ਆ ਨਾ ਸਾਡੇ ਮੁਸਲਮਾਨਾਂ ਲਈ ਜ਼ਿਆਰਤ ਲਈ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ, ਹਾਂ, ਦਸਤਾਰੇ ਮੁਬਾਰਕ ਹੈਗੀ ਆ, ਜੁੱਬਾ ਹੈ, ਤੇ ਇਸ ਤਰ੍ਹਾਂ ਨਾਲੈਨ ਮੁਬਾਰਕ ਹੈ, ਫਿਰ ਉਹ ਗੇਸੂ ਹੈ, ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਭ ਤੋਂ ਜ਼ਿਆਦਾ ਹੈਗਾ। ਉਹਨੂੰ ਸਾਨੂੰ ਮਤਲਬ ਕਿਸੇ ਜਗ੍ਹਾ ਹੋਰ, ਮਤਲਬ ਸਾਊਦੀ ਅਰਬ ਦੇ ਵਿੱਚ ਨਹੀਂ ਉਹ ਕਿਸੇ ਜਗ੍ਹਾ ਇਤਨੇ ਮਿਲਦੇ। ਜਿਹੜਾ ਤੋਪ ਕਾਪੀ, ਹਾਂ, ਮਿਊਜ਼ੀਅਮ ਜਿਹੜਾ ਹੈਗਾ ਸਭ ਤੋਂ ਮਸ਼ਹੂਰ ਹੈਗਾ ਉਹ ਹੈ। ਫਿਰ ਦੂਸਰਾ ਹੈ ਕਿ ਤੁਰਕ ਜਿਹੜੇ ਹੈ ਨਾ, ਉਹ ਪਾਕਿਸਤਾਨੀਆਂ ਦੇ ਨਾਲ ਤਾਰੀਖੀ ਤੌਰ ਤੇ ਬਹੁਤ ਮੁਹੱਬਤ ਕਰਦੇ ਆ, ਰਿਸਪੈਕਟ ਕਰਦੇ ਆ। ਜਦੋਂ ਉਹਨਾਂ ਨੂੰ ਦੱਸੋ ਨਾ ਕਿ ਮੈਂ ਪਾਕਿਸਤਾਨੀ ਹਾਂ, ਉਹਨਾਂ ਦਾ ਪਹਿਲਾ ਸਵਾਲ ਹੁੰਦਾ ਵੀ ਆਪ ਸ਼ਕਲੋ ਸੂਰਤ ਦੇ ਨਾਲ ਕਿਉਂ, ਅਸੀਂ ਪਾਕਿਸਤਾਨੀ ਤੇ ਇੰਡੀਅਨ ਜਿਹੜੇ ਹੈਗੇ ਇੱਕੋ ਜਿਹੀ ਸ਼ਕਲ ਹੈਗੀ ਸਾਡੀ, ਜ਼ਿਆਦਾ ਫਰਕ ਨਹੀਂ ਹੈਗਾ। ਤੇ ਉਹ ਉਹਨਾਂ ਦਾ ਪਹਿਲਾ ਸਵਾਲ ਹੀ ਹੁੰਦਾ ਵੀ ਪਾਕਿਸਤਾਨੀ ਹੋ ਜਾਂ ਹਿੰਦੁਸਤਾਨੀ, ਇੰਡੀਅਨ। ਤੇ ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਪਾਕਿਸਤਾਨੀ ਹਾਂ, ਤੇ ਉਹ ਬੜੇ ਖੁਸ਼ ਹੁੰਦੇ ਸੀਗੇ। ਅਕਸਰ ਮਤਲਬ ਇਹ ਹੈ ਕਿ ਉਹ ਬੜੀ ਹੱਦ ਤੱਕ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਕੰਪਨਸੇਟ, ਕਿ ਮਤਲਬ ਇਹ ਹੈ ਕਿ ਬਾਜ਼ ਦਫਾ ਤੇ ਇਤਨਾ ਵਾ ਕਿ $4-5 ਤੱਕ ਵੀ ਡਿਸਕਾਊਂਟ ਜਿਹੜਾ ਹੈਗਾ ਨਾ, ਖਾਣ ਪੀਣ ਦੇ ਵਿੱਚ ਵੀ ਕੋਈ ਵੀ ਚੀਜ਼ ਖਰੀਦ ਰਹੇ ਹੈਗੇ ਆ, ਉਹ ਬੜੀ ਖੁਸ਼ੀ ਦੇ ਨਾਲ ਤੇ ਉਹ ਦੇ ਦਿੰਦੇ ਸੀਗੇ। ਬੜਾ ਇਸ ਚੀਜ਼ ਦਾ ਕਰਦੇ ਸੀਗੇ ਤੁਰਕ। ਉਹ ਉਹਦੀ ਮਹਿਮਾਨ ਨਵਾਜ਼ੀ ਤੁਰਕਾਂ ਦੀ ਸੀਗੀ। ਔਰ ਉਸ ਦੀ ਵਜ੍ਹਾ ਵੀ ਜਿਹੜੀ ਹੈਗੀ ਆ ਤਾਰੀਖੀ ਤੌਰ ਤੇ ਇਹ ਆ ਕਿ ਤਹਿਰੀਕੇ ਖਿਲਾਫਤ ਜਿਹੜੀ ਸੀਗੀ ਨਾ, ਉਸ ਦੇ ਵਿੱਚ ਇੱਥੋਂ ਅਗਰ ਅਸੀਂ ਉਹ ਦੇਖੀਏ ਕਿ ਜਦੋਂ ਤਹਿਰੀਕੇ ਖਿਲਾਫਤ ਚੱਲ ਰਹੀ ਸੀ, ਮੁਹੰਮਦ ਅਲੀ ਜੌਹਰ ਜਿਹੜੇ ਸੀਗੇ ਉਸ ਦੇ ਰੂਹ ਰਵਾਂ ਸੀਗੇ, ਤੇ ਉਹਨਾਂ ਦੀ ਵਾਲਦਾ ਸੀ। ਤੇ ਲੋਕਾਂ ਨੇ ਮਤਲਬ ਹੈ ਕਿ ਖਵਾਤੀਨ ਨੇ ਖਾਸ ਤੌਰ ਤੇ ਆਪਣੇ ਜ਼ੇਵਰਾਤ ਵਗੈਰਾ ਵੀ ਤੁਰਕੀ ਦੀ ਖਿਲਾਫਤ ਦੀ ਬਹਾਲੀ ਵਾਸਤੇ ਜਿਹੜੇ ਸੀਗੇ ਦਿੱਤੇ ਸੀਗੇ। ਤੇ ਤੁਰਕ ਉਸ ਚੀਜ਼ ਦੀ ਬੜੀ ਕਦਰ ਕਰਦੇ ਆ ਕਿ ਜਿਹੜੇ ਬਰਸਗੀਰ ਦੇ ਮੁਸਲਮਾਨ ਆ ਨਾ, ਔਰ ਫਿਰ ਉਹਨਾਂ ਚੋਂ ਅਕਸਰੀਅਤ ਵੈਸੇ ਵੀ ਜਿਹੜੀ ਸੀਗੀ ਪਾਕਿਸਤਾਨ ਸ਼ਿਫਟ ਹੋ ਗਈ ਸੀਗੀ ਹਿਜਰਤ ਕਰਕੇ, ਫਿਰ ਪਾਕਿਸਤਾਨ ਬਣਨ ਦੇ ਟਾਈਮ ਆ ਗਏ। ਉਹ ਤੁਰਕ ਇਸ ਚੀਜ਼ ਨੂੰ ਬੜਾ ਉਹ ਕਰਦੇ ਆ ਕਿ ਸਾਡੇ ਵਾਸਤੇ ਜਿਹੜਾ ਹੈਗਾ ਵਾ ਨਾ, ਬਰਸਗੀਰ ਦੇ ਮੁਸਲਮਾਨ ਜਿਹੜੇ ਹੈਗੇ ਖਾਸ ਤੌਰ ਤੇ ਹੁਣ ਪਾਕਿਸਤਾਨ ਦੇ ਇਲਾਕੇ, ਇੱਥੋਂ ਬਹੁਤ ਜ਼ਿਆਦਾ ਮਤਲਬ ਸਾਨੂੰ ਸਪੋਰਟ ਹੈਗੀ ਆ, ਮਿਲੀ ਸੀ। ਇਹ ਵਜ੍ਹਾ ਹੈਗੀ ਆ। ਔਰ ਮੈਂ ਮਤਲਬ ਇਹ ਆ ਕਿ ਤੁਰਕੀ ਦਾ ਜਿਹੜਾ ਹੈਗਾ ਵਾ ਕਿ ਆਪਣੇ ਖਰਚ ਦੇ ਉੱਤੇ ਮਤਲਬ ਵੀ 2 ਦਿਨ ਤੋਂ ਲੈ ਕੇ 10 ਦਿਨ ਤੱਕ ਵੀ ਮੈਂ ਸਟੇ ਕੀਤਾ ਵਾ। ਔਰ 4 ਸਾਲ ਦੇ ਵਿੱਚ ਅਗਰ ਮੈਂ ਪਾਕਿਸਤਾਨ ਆਇਆ ਗਿਆ ਹੈਗਾ ਤਾਂ ਮੇਰਾ ਮਤਲਬ ਕਿ ਇੱਕ ਦਫਾ ਦਾ 1 ਸਾਲ ਦਾ ਤਾਂ ਰਿਕਾਰਡ ਇਹ ਆ ਕਿ ਮੈਂ ਕੋਈ 11 ਦਫਾ ਵੀ ਮਤਲਬ ਤੁਰਕੀ ਦੀ ਵਿਜ਼ਿਟ ਉਹ ਇਸਤੰਬੁਲ ਇਸ ਦਾ ਹੈਗਾ। ਅੱਛਾ, ਹੁਣ ਮੇਰੇ ਕਾਫੀ ਸਾਰੇ ਜਿਹੜੇ ਦੋਸਤ ਆ ਨਾ ਰਾਵੀਨ ਭਾਈ, ਉਹਨਾਂ ਮੇਰੇ ਗੌਰਮੈਂਟ ਕਾਲਜ ਜਾਣੇ ਦਾ ਜਿਹੜਾ ਮੁਹਰਕ ਆ ਨਾ ਭਾਈ ਤਸਲੀਮ, ਸਾਡੀ ਫੈਮਿਲੀ ਚੋਂ ਪਹਿਲੇ ਬੰਦੇ ਗੌਰਮੈਂਟ ਕਾਲਜ 'ਚ ਪੜ੍ਹਨ ਵਾਲੇ ਨਾ ਭਾਈ ਤਸਲੀਮ ਸੀ। ਤੇ ਇਹ ਉੱਥੇ ਰਫੀ ਫਿਜ਼ਿਕਸ ਸੁਸਾਇਟੀ ਦੇ ਜਿਹੜੇ ਆ ਨਾ
ਅਹੁਦੇਦਾਰ ਵੀ ਰਹੇ। ਤੇ ਉਸ ਦੌਰ 'ਚ ਬਾਈ ਜੀ ਜਿਹੜੇ ਇਹ ਸਟੂਡੈਂਟ ਯੂਨੀਅਨ ਹੁੰਦੀ ਸਾਡੇ ਦੌਰ 'ਚ ਤਾਂ ਹੋਈ ਹੈ ਬਸ ਥੋੜ੍ਹਾ ਜਿਹਾ ਹੀ ਇਲੈਕਸ਼ਨ, ਤੇ ਉਦੋਂ ਯਾਨੀ ਕਿ ਗਵਰਨਮੈਂਟ ਕਾਲਜ ਦਾ ਕੀ ਹਾਲ ਹੈ ਸੀ ਜਦੋਂ ਤੁਸੀਂ ਸੀ ਉੱਥੇ? ਮੈਂ ਜਿਸ ਵਕਤ ਸੀ ਉਹਨਾਂ ਦੇ ਵਿੱਚੋਂ ਇਤਫਾਕ ਵਾਲੀ ਗੱਲ ਆ ਕਿ ਮੇਰੇ ਸੀਨੀਅਰ ਸੀਗੇ ਦੋ, ਇੱਕ ਤੇ ਫਾਰਨ ਸਰਵਿਸ 'ਚ ਆ ਗਏ ਸੀਗੇ, ਹੂੰ ਬਾਬਰ ਹਾਸ਼ਮੀ ਸਾਹਿਬ ਹਾਂ ਪਹਿਲੇ ਸਾਲ ਮਤਲਬ ਵੀ 1981 ਜੋ ਪ੍ਰੈਜ਼ੀਡੈਂਟ ਹੂੰ। ਬਣੇ। ਦੂਸਰੇ ਸਾਲ ਮੁਹੰਮਦ ਸਲੀਮ ਸੀਗੇ ਹੂੰ ਜਿਹੜੇ ਇਹਦੇ ਵਿੱਚ ਵਜ਼ਾਰਤ ਇਤਲਾਤ و ਨਸ਼ਰੀਆਤ ਦੇ ਵਿੱਚ, ਔਰ ਪ੍ਰਾਈਮ ਮਿਨਿਸਟਰ ਦੇ ਨਾਲ ਉਹ ਬੇਨਜ਼ੀਰ ਜਿਸ ਵਕਤ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਨਾਲ ਪ੍ਰਿੰਸੀਪਲ ਇਨਫੋਰਮੇਸ਼ਨ ਆਫੀਸਰ ਸੀਗੇ। ਹੂੰ ਔਰ ਸਭ ਤੋਂ ਅੱਛੀ ਜਿਹੜੀ ਸਾਡੀ ਰਾਵੀਆਂ ਦੀ ਖੂਬੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਬੜੀ ਆਸਾਨੀ ਨਾਲ ਪਹਿਚਾਣ ਲੈਂਦੇ ਹਾਂ। ਬੰਦਾ ਖੁਦ ਵੀ ਨਾ ਵੀ ਦੂਸਰੇ ਨੂੰ ਆਪਣਾ ਤਾਰਫ ਕਰਾਵੇ ਨਾ, ਜਿਸ ਨੇ ਦੇਖਿਆ ਨਾ ਕਿ ਬੰਦਾ ਗਵਰਨਮੈਂਟ ਕਾਲਜ ਦੇ ਵਿੱਚ ਕਲਾਸਰੂਮ ਦੇ ਵਿੱਚ ਆ ਰਿਹਾ ਜਾ ਰਿਹਾ, ਹੋਸਟਲ ਦੇ ਵਿੱਚ ਹੈ, ਆਮਣਾ ਸਾਹਮਣਾ ਹੋ ਰਿਹਾ, ਰਾਹਦਾਰੀ ਵਿੱਚ ਮੈਸ ਦੇ ਵਿੱਚ ਹੈ, ਸਾਹਮਣਾ ਹੋ ਗਿਆ, ਉਹ ਬਾਹਰ ਜਦੋਂ ਜ਼ਿੰਦਗੀ 'ਚ ਕਿਸੇ ਜਗ੍ਹਾ ਮਿਲੇ ਤੇ ਉਹ ਜ਼ਰੂਰ ਉਸ ਨੂੰ ਮਤਲਬ ਇੱਕ ਬੰਦੇ ਨੂੰ ਪਹਿਚਾਣਦਾ ਵੀ ਔਰ ਇੱਜ਼ਤ ਵੀ ਦਿੰਦਾ ਹੈਗਾ ਵਾ ਜੀ। ਆ ਯਾਨੀ ਕਿ ਉਸ ਬੱਸ ਦੀ ਸਵਾਰੀਆਂ ਵੀ ਜਿਹੜੇ ਵੈਸੇ 4 ਸਾਲ ਸਫ਼ਰ ਕਰਦੇ ਨੇ ਆਪਸ ਵਿੱਚ ਨਾ ਬੋਲ ਚਾਲ ਹੋਵੇ, ਲੇਕਿਨ ਬਾਅਦ ਜੇ ਮਿਲਣ ਤੇ ਫਿਰ ਜ਼ਰੂਰ ਚਾਹ ਇਕੱਠੇ ਰਲ ਕੇ ਪੀਂਦੇ। ਖਾਨ ਸਾਹਿਬ ਵੀ 2 ਸਾਲ ਪੜ੍ਹੇ ਆ, ਤੁਸੀਂ ਵੀ 2 ਸਾਲ ਨਹੀਂ। ਪੜ੍ਹੇ? ਨਹੀਂ ਮੈਂ ਇਹ 4 ਸਾਲ ਆ। ਅੱਛਾ 4 ਸਾਲ ਤਾਂ ਇਹਨਾਂ ਦਾ ਪੂਰਾ ਪਾਕਿਸਤਾਨ ਵਾਕਿਫ ਆ। ਜੇ ਕੋਈ ਮੀਡੀਆ ਦਾ ਬੰਦਾ ਹੈ, ਜੇ ਕੋਈ ਜਿੱਦਾਂ ਦੇ ਤੁਹਾਡੇ ਮਤਲਬ ਬੜੇ ਬੜੇ ਨਾਮ ਕੋਈ ਤੁਹਾਨੂੰ ਯਾਦ ਆ ਜਿਹੜੇ ਦੋਸਤ ਸਰਵਿਸ 'ਚ ਹੋਣ ਜਾਂ ਮੀਡੀਆ 'ਚ ਹੋਣ ਜਾਂ ਕਿਤੇ? ਉਹ ਤੇ ਕਾਫੀ ਸਾਰੇ ਲੋਕ ਹੈਗੇ ਆ। ਹੁਣ ਉਹ ਮੇਰੇ ਮਤਲਬ ਵੀ ਕਲਾਸ ਫੈਲੋ ਸੀ, ਮੇਰਾ ਰੂਮਮੇਟ ਸੀਗਾ, ਉਹਨਾਂ ਦਾ ਨਾਮ ਇਸ ਵਕਤ ਮੇਰੇ ਜ਼ਿਹਨ 'ਚ ਹੋਏਗਾ। ਉਹਨਾਂ ਨੇ ਯੂਨੀਵਰਸਿਟੀ ਟਾਪ ਕੀਤੀ ਸੀਗੀ ਉਸ ਸਾਲ 82 'ਚ। ਮੇਰੇ ਰੂਮਮੇਟ ਨੇ, ਅਸੀਂ 2 ਰੂਮਮੇਟ ਸੀਗੇ ਤੇ ਉਹ ਚਕਵਾਲ ਦੇ ਸੀਗੇ ਜੀ। ਹਫੀਜ਼ ਮੁਹੰਮਦ ਹਫੀਜ਼ ਉਹਨਾਂ ਦਾ ਨਾਮ ਸੀਗਾ। ਹਫੀਜ਼ ਸਾਹਿਬ ਨੇ ਮਤਲਬ ਇਹ ਹੈ ਕਿ 1982 ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੀਗਾ ਗ੍ਰੈਜੂਏਸ਼ਨ ਦਾ ਪ੍ਰਧਾਨ ਸੀਗਾ, ਉਹਨੇ ਟਾਪ ਕੀਤਾ ਸੀ। ਬਹੁਤ ਸ਼ਰੀਫ ਆਦਮੀ, ਬਹੁਤ ਖਾਮੋਸ਼ ਤਬਾਹ, ਆਪਣੇ ਕੰਮ ਨਾਲ ਗਜ਼ ਰੱਖਣ ਵਾਲਾ, ਬਗੈਰ ਮਤਲਬ ਤੋਂ ਕਿਸੇ ਕਿਸਮ ਦਾ ਕੋਈ ਡਿਸਟਰਬੈਂਸ ਆਪਣੇ ਸਾਥੀ ਨੂੰ। ਮਤਲਬ ਮੈਂ ਕਮੋ ਬੇਸ਼ 1 ਸਾਲ ਉਹਨਾਂ ਨਾਲ ਗੁਜ਼ਾਰਿਆ, ਅਸੀਂ ਦੋਵਾਂ ਬੰਦਿਆਂ ਨੇ, ਤੇ ਨਿਊ ਹੋਸਟਲ ਦੇ ਵਿੱਚ ਕਮਰਾ ਨੰਬਰ 110 ਵਿੱਚ। ਉਸ ਤੋਂ ਪਹਿਲੇ ਮੈਂ ਕਮਰਾ ਨੰਬਰ 136 ਸੀ, ਉੱਥੇ ਮੇਰੇ ਮਤਲਬ ਵੀ ਜਵੇਦ ਇਕਬਾਲ ਸਾਹਿਬ ਰੂਮਮੇਟ ਸੀਗੇ ਤੇ ਤਜਮਲ ਸਾਹਿਬ ਸੀਗੇ। ਤੇ ਤਜਮਲ ਸਾਹਿਬ ਨੈਸ਼ਨਲ ਬੈਂਕ ਦੇ ਵਿੱਚ AVP ਰਿਟਾਇਰ ਹੋਏ, ਹੁਣ ਤੇ ਉਮਰ ਮਰਹੂਮ ਹੋ ਗਿਆ, ਅੱਲਾਹ ਤਾਲਾ ਨੂੰ ਮਗਫਿਰਤ ਕਰੇ। ਲਾਹੌਰ ਮਤਲਬ ਉਹ ਹੈ ਸੀ ਮੁਸਤਫਾ ਟਾਊਨ ਦੇ ਵਿੱਚ ਮਤਲਬ ਹੈ ਸੀ। ਦੂਸਰੇ ਬਸ਼ਾਰਤ ਸੈਨ ਅਲਵੀ, ਉਹ ਆਰਡਰ ਡਿਪਾਰਟਮੈਂਟ 'ਚ ਗਏ ਸੀ, ਡਿਪਟੀ ਡਾਇਰੈਕਟਰ ਰਿਟਾਇਰ ਹੋਏ ਆ, ਉਹ ਮਾਸ਼ਾਅੱਲਾ ਲਾਹੌਰ 'ਚ ਹੀ ਹੈ, ਰਿਹਾਇਸ਼ ਉਹਨਾਂ ਦੀ ਹੈ। ਫਿਰ ਇਮਤਿਆਜ਼ ਰਜ਼ਾ, ਉਹ ਪਾਕਿਸਤਾਨ ਟੈਲੀਕਮਿਊਨੀਕੇਸ਼ਨ 'ਚ ਅਕਾਊਂਟਸ ਆਫਿਸਰ ਸੀਗੇ, ਅੱਜ ਕੱਲ੍ਹ ਉਹ ਪ੍ਰਾਪਰਟੀ ਦੇ ਬਿਜ਼ਨਸ ਨਾਲ ਹੈਗਾ, ਮਾਸ਼ਾਅੱਲਾ ਅੱਛਾ ਕੰਮ ਕਰ ਰਹੇ ਹੈਗੇ ਇਮਤਿਆਜ਼ ਰਜ਼ਾ। ਤੇ ਫਿਰ ਇਸ ਤਰ੍ਹਾਂ ਹੈ ਕਿ ਕੁਝ ਸੀਨੀਅਰ ਸੀ, ਮੀਆਂ ਜਵੇਦ ਇਸਲਾਮ, ਉਹ ਪੰਜਾਬ ਦੇ ਮਤਲਬ ਇੱਕ ਕਿਸਮ ਦਾ IG ਰੈਂਕ ਤੱਕ ਗਏ ਹੈਗੇ ਆ, ਉਹ ਮੇਰੇ ਇਲਾਕੇ ਦੇ ਵੀ ਹੈਗੇ ਆ। ਉਹਨਾਂ ਦਾ ਪਿੰਡ ਕੋਈ 6-7 ਕਿਲੋਮੀਟਰ ਆ ਸਾਡੇ ਪਿੰਡ ਤੋਂ, ਮਾਲੜੀ ਦੇ, ਉੱਥੇ ਦੇ ਹੈਗੇ ਆ। ਔਰ ਇਤਫਾਕ ਵਾਲੀ ਗੱਲ ਆ ਕਿ ਮੀਆਂ ਜਵੇਦ ਇਸਲਾਮ ਸਾਹਿਬ ਨਾਲ ਤਾਲਕ ਜਿਹੜਾ ਹੈਗਾ ਵਾ ਨਾ, ਤਾਰਫ ਜਿਹੜਾ ਸੀਗਾ ਨਾ, ਉਹ ਉਹਨਾਂ ਦੇ ਵਾਲਦ ਦੇ ਰੈਫਰੈਂਸ ਨਾਲ ਹੋਇਆ। ਉਹਨਾਂ ਦੇ ਵਾਲਦ ਔਰ ਮੇਰੇ ਵਾਲਦ ਉਹ ਇੱਕੋ ਪੀਰ ਦੇ ਮਰੀਦ ਸੀਗੇ, ਪੀਰ ਭਾਈ ਸੀਗੇ, ਮੀਆਂ ਜਵੇਦ ਇਸਲਾਮ। ਫਿਰ ਸਾਡੇ ਮਤਲਬ ਇਹ ਹੈ ਕਿ ਇੱਕ ਕਲਾਸ ਫੈਲੋ ਹੀ ਹੈ ਅਜ਼ਹਰ ਹਮੀਦ ਖੋਖਰ, ਉਹ ਵੀ ਪੁਲਿਸ ਸਰਵਿਸ ਦੇ ਵਿੱਚ, ਉਹ ਵੀ IG ਦੇ ਰੈਂਕ ਤੱਕ ਕੇ ਉਹਨਾਂ ਨੇ ਕੀਤੀ ਜੌਬ ਹੈਗੀ, ਉਹ ਫਿਰ ਰਿਟਾਇਰ ਹੋ ਗਏ ਆ। ਉਹਨਾਂ ਦਾ ਵਜ਼ੀਰਾਬਾਦ ਨਾਲ ਤਾਲੁਕ ਹੈਗਾ, ਅਜ਼ਹਰ ਹਮੀਦ ਖੋਖਰ ਸਾਹਿਬ। ਇਸ ਤਰ੍ਹਾਂ ਹੈਗੇ ਕਾਫੀ ਸਾਰੇ ਦੋਸਤ ਹੈਗੇ, ਗਿਣਨ ਲੋਗੋ ਤੇ ਕਮੋ ਬੇਸ਼। ਅੱਛਾ, ਹੁਣ 25 ਬੰਦੇ ਤੇ ਉਹ ਲਾਈਨ ਅਪ। ਅੱਛਾ, ਮੇਰੀ ਉਮਰ 58 ਸਾਲ ਤੇ ਬਾਈ ਦੀ ਉਮਰ ਆ 66 ਸਾਲ। ਇਹ ਮੇਰੇ ਤੋਂ 8 ਸਾਲ ਵੱਡੇ ਆ। ਮੈਂ ਆਪਣੀ ਉਮਰ ਤੋਂ 10 ਸਾਲ ਵੱਡਾ ਲੱਗਦਾ ਵਾਂ ਤੇ ਇਹ ਆਪਣੀ ਉਮਰ ਤੋਂ ਕੋਈ 10 ਸਾਲ ਨਾ ਛੋਟੇ ਲੱਗਦੇ। ਇਹ ਦੱਸੋ ਬਾਈ ਜੀ ਨੇ, ਮੈਨੂੰ ਤਾਂ ਹੈ ਵੀ ਲੋਕਾਂ ਵੀ ਤੁਹਾਡੀ ਇਹ ਫਿਟਨੈਸ ਦਾ ਕਿਹੜਾ ਰਾਜ਼ ਆ ਜਿਹੜਾ ਨਾ? ਇਹਦਾ ਜ਼ਿਕਰ ਮੈਂ ਰਾਤ ਵੀ ਕਰਿਆ ਹੈ ਜਦੋਂ ਅਸੀਂ ਇੱਥੇ ਲੈਟੇ ਹੋਏ ਸੀ ਨਾ। ਮੈਂ ਬਾਈ ਤਸਨੀਮ ਤੁਹਾਡੇ ਨਾਲੋਂ ਫਿੱਟ ਲੱਗ ਰਹੇ ਆ। ਹਾਂਜੀ, ਉਹ ਦੋ ਚੀਜ਼ਾਂ ਹੈਗੀਆਂ ਬੇਸਿਕ। ਇੱਕ ਤੇ ਹੈਗਾ ਕਿ ਖਾਣ ਪੀਣ ਤੇ ਕੰਟਰੋਲ ਵਾਲੀ ਗੱਲ ਆ ਵੀ, ਜਦੋਂ ਮੈਂ ਦੇਖਦਾ ਨਾ ਕਿ ਮਤਲਬ ਵੀ ਮੈਂ ਖਾਣਾ ਮੇਰਾ ਹਜ਼ਮ ਨਹੀਂ, ਮੈਂ ਜ਼ਿਆਦਾ ਖਾ ਰਿਹਾ ਨਾ, ਮੈਂ ਖਾਣਾ ਕਮ ਕਰ ਦਿੰਦਾ। ਹੁਣ ਉਸ ਦੀ ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਮੈਂ 2020 ਜਿਸ ਵਕਤ ਮਤਲਬ ਇਹ ਕਿ ਸਰਵਿਸ ਤੋਂ ਰਿਟਾਇਰ ਹੋਇਆ ਵਾ, ਉਸ ਵਕਤ ਸੁਬਾਹ ਕੀ ਜੀ ਨਾਸ਼ਤੇ 2 ਰੋਟੀਆਂ, ਦੁਪਹਿਰ ਦੇ ਖਾਣੇ 2 ਰੋਟੀਆਂ, ਸ਼ਾਮ ਦੇ ਖਾਣੇ 2 ਰੋਟੀਆਂ। ਉਹ ਕੰਮ ਕਰਨਾ ਨਹੀਂ, ਤੁਰਨਾ ਫਿਰਨਾ ਉਤਨਾ ਹੈ ਨਹੀਂ, ਤੇ ਉਹ ਸਿਸਟਮ ਜਿਹੜਾ ਹੈਗਾ ਵਾ ਮਿਹਦੇ ਦਾ, ਉਹ ਇੱਕ ਕਿਸਮ ਦਾ ਪੂਰੀ ਤਰ੍ਹਾਂ ਪ੍ਰੋਪਰ ਕੰਮ ਹੀ ਨਹੀਂ ਕਰਦਾ। ਤੇ ਉਸ ਦਾ ਫਿਰ ਮੈਂ ਇਹ ਸੋਚਿਆ ਕਿ ਦੇਖਿਆ, ਪੜ੍ਹਿਆ ਵੀ ਹੈ, ਜਿਹੜੇ ਡਾਕਟਰ ਹੈ
ਤੇ ਉਹਨਾਂ ਦੇ ਮਸ਼ਵਰੇ ਇਹੀ ਸੀਗੇ ਕਿ ਜੀ ਤੁਸੀਂ ਆਪਣਾ ਖਾਣਾ ਜਿਹੜਾ ਹੈਗਾ ਨਾ ਇਹ ਜ਼ਰਾ ਕੰਮ ਕਰੋ। ਤੇ ਉਹ ਹੁਣ ਇਸ ਵਕਤ ਜੀ ਮੈਂ ਇੱਕ ਵਕਤ ਨਾ ਇੱਕੋ ਰੋਟੀ ਖਾਣਾ। ਸਵੇਰ ਦੇ ਵਕਤ ਨਾਸ਼ਤੇ 'ਚ ਮੈਂ ਕਿਸੇ ਨਾਲ ਸਾਰਿਆਂ ਨੂੰ ਕੋਈ ਚੀਜ਼ ਨਹੀਂ, ਸਿਰਫ ਦਹੀਂ ਦੇ ਨਾਲ ਰੋਟੀ ਖਾਣੀ ਆ। ਰੋਟੀ ਸਾਦਾ ਹੋਵੇ, ਚੋਪੜੀ ਹੋਈ ਹੋਵੇ, ਦਹੀਂ ਦੇ ਨਾਲ। ਇਸ ਤਰ੍ਹਾਂ ਦੁਪਹਿਰ ਦੇ ਟਾਈਮ ਆਪਸ਼ਨ ਅਗਰ ਹੈ ਕੋਈ ਸਾਲਣ ਵਗੈਰਾ ਹੈ ਘਰ 'ਚ ਬਣ ਗਿਆ ਵਾ ਤੇ ਠੀਕ ਆ, ਅਗਰ ਨਹੀਂ ਬਣਿਆ ਤੇ ਦੁਪਹਿਰ ਦੇ ਟਾਈਮ ਵੀ ਦਹੀਂ ਦੇ ਨਾਲ ਹੀ ਆ। ਤੇ ਸ਼ਾਮ ਨੂੰ ਸਿਰਫ ਇੱਕ ਰੋਟੀ ਜਿਹੜੀ ਹੈਗੀ ਉਹ ਸਾਲਣ ਦੇ ਨਾਲ ਖਾਣੀ। ਤੇ ਦੂਸਰਾ ਇਹ ਆ ਕਿ ਪੈਦਲ ਚੱਲਣਾ ਜਿੰਨਾ ਮੁਮਕਿਨ ਹੋ ਸਕੇ। ਮਤਲਬ ਮੈਂ ਕੋਈ ਉਹ ਸਵੇਰ ਦੇ ਟਾਈਮ ਉੱਠ ਕੇ ਨਾ ਕਿ ਬਕਾਇਦਾ ਸੈਰ ਕਰਨ ਵਾਲਾ ਬੰਦਾ ਨਹੀਂ ਹੈਗਾ, ਲੇਕਿਨ ਹਾਂ ਜਿਹੜੇ ਚੱਲਣ ਹਾਂ ਪੈਦਲ ਚੱਲਣ ਦੀ ਹੈਗੀ ਆ। ਮੋਟਰਸਾਈਕਲ ਅਵੇਲੇਬਲ ਹੁੰਦੇ ਹੋਏ ਨਾ, ਸਵਾਰੀ ਅਵੇਲੇਬਲ ਹੁੰਦੇ ਹੋਏ ਮੈਂ 1.5-2 ਕਿਲੋਮੀਟਰ ਜਿਹੜਾ ਹੈਗਾ ਵਾ ਨਾ ਉਹ ਖੁਸ਼ੀ ਨਾਲ ਚੱਲਦਾ ਵਾ ਹੁਣ ਵੀ। ਅੱਛਾ, ਵੈਸੇ ਇਸਲਾਮਾਬਾਦ ਤੋਂ ਤੁਹਾਡਾ ਚੱਲਣ ਦਾ ਤੇ ਲਾਹੌਰ ਜਿਹੜਾ ਚੱਲਣ ਦਾ ਨਾ ਆਮ ਰਿਕਾਰਡ ਜਾਂ ਕੀ ਹੈ ਜਿਹੜਾ ਵਾ? ਉਹ ਇੱਕ ਰਿਕਾਰਡ ਹੈਗਾ ਕਿ ਜਿਸ ਵਕਤ ਮੈਂ ਫਾਰਨ ਆਫਿਸ 1990 ਦੇ ਵਿੱਚ ਅਪਾਇੰਟ ਹੋਇਆ ਨਾ, ਪਹਿਲੇ ਮੇਰੀ ਸਰਵਿਸ ਹੈਗੀ 7 ਸਾਲ ਦੀ ਪੋਸਟ ਆਫਿਸ ਡਿਪਾਰਟਮੈਂਟ 'ਚ। ਇਸ ਦਾ ਇੱਕ ਜ਼ੈਲੀ ਸ਼ੋਬਾ ਹੈਗਾ ਪੋਸਟ ਲਾਈਫ ਇੰਸ਼ੋਰੈਂਸ, ਉਸ ਦੇ ਵਿੱਚ ਮੇਰੀ ਸਰਵਿਸ ਸੀ 7 ਸਾਲ ਮੈਂ ਕੀਤੀ। ਬਾਅਦ ਦੇ ਵਿੱਚ ਅੱਲਾਹ ਤਾਲਾ ਨੇ ਰਿਜ਼ਕ ਫਾਰਨ ਆਫਿਸ 'ਚ ਲਿਖਿਆ ਸੀਗਾ, ਉਹ ਬਸ ਇਸੇ ਤਰ੍ਹਾਂ ਹੀ ਕਿ ਬੇਦਲੀ ਜੀ ਨੇ ਟੈਸਟ ਦਿੱਤਾ, ਪੋਸਟਾਂ 17 ਸੀਗੀਆਂ, 14ਵੇਂ ਨੰਬਰ ਦੇ ਉੱਤੇ ਮੈਂ ਕੁਆਲੀਫਾਈ ਕਰ ਗਿਆ ਤੇ ਫਾਰਨ ਆਫਿਸ ਵਿੱਚ ਮੈਂ ਐਜ਼ ਅਸਿਸਟੈਂਟ ਚਲਾ ਗਿਆ 11ਵੇਂ ਸਕੇਲ ਦੇ ਵਿੱਚ। ਉਹ ਕੋਈ ਅਜੇ ਡਿਊਟੀ ਜੁਆਇਨ ਕੀਤੇ ਤੀਸਰਾ ਜਾਂ ਚੌਥਾ ਮਹੀਨਾ ਸੀਗਾ, ਗਵਰਨਮੈਂਟ ਨੇ ਕਾਨੂੰਨ ਬਣਾਇਆ ਕਿ ਅਗਰ ਕਿਸੇ ਡਰਾਈਵਰ ਦੇ ਕੋਲੋਂ ਐਕਸੀਡੈਂਟ ਹੋ ਜਾਂਦਾ ਤੇ ਬੰਦਾ ਮਰ ਜਾਂਦਾ, ਉਹ ਦੀਅਤ ਦੀ ਰਕਮ ਜਿਹੜੀ ਹੈਗੀ ਡਰਾਈਵਰ ਕੋਲੋਂ ਵਸੂਲ ਕੀਤੀ ਜਾਏਗੀ। ਉਹ ਜੀ ਇਹ ਜਾਮੜਦਾ ਇਸ ਵਕਤ ਉਹ ਅਨਾਉਂਸ ਹੋਇਆ। ਸਵੇਰ ਦੇ ਟਾਈਮ ਅਸੀਂ ਪਬਲਿਕ ਟਰਾਂਸਪੋਰਟ ਦੇ ਉੱਤੇ ਜਿਸ ਤਰ੍ਹਾਂ ਕਹਿੰਦੇ 2-3 ਰੁਪਏ ਦੇ ਕੇ ਦਫ਼ਤਰ ਪਹੁੰਚ ਗਏ। 21-22 ਕਿਲੋਮੀਟਰ ਮੇਰੀ ਜਿਹੜੀ ਰਿਹਾਇਸ਼ਗਾਹ ਸੀਗੀ ਉਹ ਹੈ ਸੀ ਲਾਲ ਕੁਰਤੀ ਹਸਨਾਬਾਦ ਆਰਡੀਨੈਂਸ ਆਫਿਸਰਸ ਮੈਸ। ਉੱਥੇ ਮੈਂ ਇੱਕ ਦੋਸਤ ਦੇ ਨਾਲ ਹੈ ਸੀਗਾ, ਉਸ ਵਕਤ ਰਹਿ ਰਿਹਾ ਸੀਗਾ ਤੇ ਉੱਥੇ ਹੈ ਸੀ। ਦਫ਼ਤਰ ਗਏ ਸਵੇਰੇ 11 ਵਜੇ, ਪਤਾ ਚੱਲਿਆ ਕਿ ਜੀ ਪਬਲਿਕ ਟਰਾਂਸਪੋਰਟ ਜਿਹੜੀ ਹੈਗੀ ਹੈ ਨਾ ਉਹ ਪਹੀਆ ਜਾਮ ਹੜਤਾਲ ਹੋ ਗਈ ਆ ਤੇ ਕੋਈ ਗੱਡੀ ਸੜਕ ਤੇ ਨਹੀਂ ਹੈ। ਸਿਰਫ ਜ਼ਾਤੀ ਗੱਡੀਆਂ ਵਾਲੇ ਲੋਕ ਆ ਨਾ ਜਿਹੜੇ, ਉਹੀ ਕੋਈ ਮੋਟਰਸਾਈਕਲ ਵਾਲਾ ਜਾਂ ਗੱਡੀ ਵਾਲਾ। ਤੇ ਉਹ ਉਸ ਵਕਤ ਕਿਉਂਕਿ ਉਹ ਦੱਸਿਆ ਨਾ ਕਿ ਨਵਾਂ ਫਾਰਨ ਹਾਊਸ ਵਿੱਚ ਸੀ, ਕੋਈ ਜ਼ਿਆਦਾ ਯਾਰੀ ਦੋਸਤੀ ਵੀ ਨਹੀਂ ਸੀ, ਮੇਰਾ ਕੋਈ ਰੈਫਰੈਂਸ ਹੀ ਨਹੀਂ ਸੀ ਫਾਰਨ ਹਾਊਸ ਵਿੱਚ, ਕੋਈ ਦੋਸਤ ਨਹੀਂ ਸੀ। ਉੱਤੋਂ ਮੇਰੀ ਡਿਊਟੀ ਇਸ ਤਰ੍ਹਾਂ ਦਾ ਸੀਗਾ ਕਿ ਇੱਕ ਪੋਲੀਟੀਕਲ ਸੈਕਸ਼ਨ ਸੀ ਸਾਡਾ ਮਿਨਿਸਟਰੀ ਦਾ, ਉਹਦਾ ਜ਼ਿਆਦਾ ਤਫਸੀਲ ਨਾਲ ਜ਼ਿਕਰ ਕਰਨਾ ਮੁਨਾਸਬ ਨਹੀਂ ਹੈਗਾ। ਤੇ ਉਹ ਉੱਥੇ ਡਿਊਟੀ ਕਰਨ ਦੀ ਵਜ੍ਹਾ ਨਾਲ ਵੈਸੇ ਵੀ ਮੈਂ ਇੱਕ ਦਾ ਬਾਕੀ ਲੋਕਾਂ ਤੋਂ ਘੱਟ ਆਫੀ ਸੀਗਾ। ਤੇ ਜਦੋਂ ਸ਼ਾਮ ਦੇ ਟਾਈਮ ਬਾਕੀ ਸਾਰੇ ਲੋਕ ਚਲੇ ਗਏ, ਛੁੱਟੀ ਹੋਈ ਸਾਨੂੰ, ਸਾਹਿਬ ਜਿਹੜੇ ਸੀਗੇ ਉਸ ਵਕਤ ਸਾਡੇ ਹੈ ਸੀ ਅਬਦੁਲ ਬਾਸਿਤ ਸਾਹਿਬ, ਜਿਹੜੇ ਇੰਡੀਆ 'ਚ ਹਾਈ ਕਮਿਸ਼ਨਰ ਵੀ ਰਹੇ ਆ, ਸਪੋਕਸ ਪਰਸਨ ਵੀ ਰਹੇ ਆ, ਔਰ ਫਾਰਨ ਸੈਕਟਰੀ ਬਣਦੇ ਆਪਣੇ ਅਸੂਲ ਪਸੰਦੀ ਦੀ ਵਜ੍ਹਾ ਨਾਲ ਉਹ ਫਿਰ ਰਹਿ ਗਏ, ਰਿਜ਼ਾਈਨ ਕਰਕੇ, ਮਤਲਬ ਉਹ ਉਸ ਵਕਤ ਫਿਰ ਉਹ ਕੇਵਲ ਉਸ ਵਕਤ ਰਿਟਾਇਰਮੈਂਟ ਲੈ ਕੇ ਬਾਸਿਤ ਸਾਹਿਬ ਜੈਸਾ ਮੈਂ ਕਹਿੰਦਾ ਕਿ ਫਾਰਨ ਆਫਿਸ ਦੇ ਵਿੱਚ ਮੈਨੂੰ ਉਹਨਾਂ ਤੋਂ ਅੱਛਾ ਬਾ ਅਸੂਲ ਆਦਮੀ ਔਰ ਬਰਦਾਸ਼ਤ ਕਰਨ ਵਾਲਾ ਆਦਮੀ ਜਿਹੜਾ ਹੈਗਾ ਨਾ ਉਹ ਕੋਈ ਨਹੀਂ। ਬਾਕੀ ਜਿਹੜੀ ਹੈ ਕਿ ਮੁਹੱਬਤਾਂ ਦੇ ਹਵਾਲੇ ਨਾਲ ਹੈਗਾ ਫਾਰਨ ਆਫਿਸ ਦੇ ਅਫਸਰਾਂ ਦੇ ਵਿੱਚੋਂ ਸ਼ਾਹ ਜਮਾਲ ਸਾਹਿਬ, ਉਹਨਾਂ ਨੇ ਥਰੂ ਆਊਟ ਮੇਰੀ ਰਿਟਾਇਰਮੈਂਟ ਤੱਕ ਬੜਾ ਮੈਨੂੰ ਮਤਲਬ ਮੋਰਲੀ ਵੀ ਸਪੋਰਟ ਕੀਤਾ ਔਰ ਪਰਸਨਲੀ ਵੀ ਬੜਾ ਪੁੱਛ ਕੇ नहीं, जिस तरह होता हाँ भाई कोई मसला है तस्नीम साहब, आपको कोई ज़रूरत हो, कोई मसला हो, आपको कोई हेल्प चाहिए तो अगर मिनिस्ट्री में कोई मसला है, कोई आपने काम करवाना। लेकिन मैं मैरिट के असूल से रहते हुए पोस्टिंग ਜਿਹੜੀਆਂ ਸੀਗੀਆਂ ਵੀ ਪਹਿਲੀ ਇੰਡੀਆ ਦੀ ਹੋ ਗਈ, ਹਾਲਾਂਕਿ ਮੇਰੀ ਅਬੂ ਧਾਬੀ ਦੀ ਪੋਸਟਿੰਗ ਸੀ ਜਿਹੜੀ ਚੇਂਜ ਕਰਕੇ ਇੰਡੀਆ ਦੀ ਕੀਤੀ ਗਈ ਸੀਗੀ। ਉਸ ਤੋਂ ਬਾਅਦ ਦੂਸਰੀ ਮੇਰੀ ਦੁਸ਼ੰਬੇ ਦੀ ਪੋਸਟਿੰਗ ਸੀਗੀ, ਉਦੋਂ ਸ਼ਾਹ ਜਮਾਲ ਸਾਹਿਬ ਨੇ ਮੈਨੂੰ ਬੜੀ की मेहरबानी, कहने उन्होंने एक ऑप्शन देता, कहते तस्नीम अगर आप 6 महीने और इधर हमारे साथ ये काम करें ना तो आपको मतलब अगली जो पोस्टिंग होगी ना उसमें 7-8 स्टेशन है और सभी यूरोप के हैं, आप जिस स्टेशन पे उंगली रखोगे आपको वो दे देंगे। लेकिन मैं वही दसा ना कि मैं कदे भी अपने वास्ते फेवर नहीं ली, अलबत्ता दूसरे लोगों ने जिस तरह कहते होंगे ना, अगर मैं किसी को हकदार समझदा ना ਉਹਦੇ ਵਾਸਤੇ ਮੈਂ ਆਖਰੀ ਹੱਦ ਤੱਕ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਆਪਣੇ ਅਫਸਰਾਂ ਨੂੰ ਵੀ ਨਾਰਾਜ਼ ਵੀ ਕੀਤਾ ਵਾ, ਲੇਕਿਨ ਇਹ ਆ ਕਿ ਹੱਕਦਾਰ ਤੱਕ ਹੱਕ ਪਹੁੰਚਾਉਣ ਲਈ ਇਸ ਦੇ ਵਿੱਚ ਸਰਵਿਸ ਦੇ ਵਿੱਚ। ਫਿਰ ਇਸੇ ਹਵਾਲੇ ਨਾਲ ਜਿਸ ਵਕਤ ਮੈਂ ਦਿੱਲੀ ਸੀ, ਸ਼ੁਰੂ ਦੇ ਵਿੱਚ ਮੈਂ ਉੱਥੇ ਅਕਾਊਂਟਸ, ਸਾਡਾ ਉੱਥੇ ਬ੍ਰਾਂਚ ਹੈਗੀ ਆ, ਇੱਕ ਅਕਾਊਂਟ ਆਫਿਸਰ ਹੁੰਦੇ ਕਿ ਜਿਹੜੇ AGPR ਤੋਂ ਆਉਂਦੇ ਆ, ਉਹ ਸੋਕਸ ਸਾਡੇ ਅਸੀਂ ਰਾਣਾ ਫਜ਼ਲ ਕਾਦਰ, ਹੁਣ ਅੱਲਾਹ ਤਾਲਾ ਨੂੰ ਜਨਮ ਨਸੀਬ ਕਰੇ, ਫੌਤ ਹੋ ਗਏ ਆ, ਬਹੁਤ ਸ਼ਰੀਫ ਆਦਮੀ ਸੀ, ਫੈਸਲਾਬਾਦ ਦੇ ਸੀਗੇ ਉਹ ਸੀਗੇ।
ਉਹਨਾਂ ਤੋਂ ਬਾਅਦ ਇੱਕ ਚੌਧਰੀ ਮੁਹੰਮਦ ਹੁਸੈਨ ਸਾਹਿਬ ਆਏ, ਉਹ ਉਹਨਾਂ ਨੇ ਜ਼ਰਾ ਜਿਸ ਤਰ੍ਹਾਂ ਕਹਿੰਦੇ ਹੁੰਦੇ ਕਿ ਥੋੜਾ ਜਿਹਾ ਮਿਸਅੰਡਰਸਟੈਂਡਿੰਗ ਵਗੈਰਾ ਹੋਈ, ਤੇ ਕੋਈ 4 ਸਾਲ ਬਾਅਦ ਮੈਂ ਫਿਰ ਕੌਂਸਲਰ ਸੈਕਸ਼ਨ 'ਚ ਚਲਾ ਗਿਆ, ਤੇ ਕੌਂਸਲਰ ਸੈਕਸ਼ਨ ਦੇ ਉਸ ਵਕਤ ਜਿਹੜੇ ਸੀਗੇ ਸੈਕੰਡ ਸੈਕਟਰੀ ਖਾਲਿਦ ਜਮਾਲੀ ਸਾਹਿਬ, ਜਿਹੜੇ ਇਸ ਵਕਤ ਫੋਰਨ ਆਫਿਸ ਦੇ ਵਿੱਚ ਐਡੀਸ਼ਨਲ ਸੈਕਟਰੀ ਐਡਮਿਨਿਸਟ੍ਰੇਸ਼ਨ ਹੈ ਗ੍ਰੇਡ 21 'ਚ, ਇੰਤਹਾਈ ਨਾਈਸ ਸ਼ਰੀਫ ਆਦਮੀ, ਖਾਨਦਾਨੀ। ਜ਼ਫਰੁल्लाह ਜਮਾਲੀ ਸਾਹਿਬ ਜਿਹੜੇ ਪ੍ਰਾਈਮ ਮਿਨਿਸਟਰ ਵੀ ਰਹੇ, ਅੱਲਾਹ ਤਾਲਾ ਉਹਨਾਂ ਦੀ ਮਗਫਰਤ ਕਰੇ, ਜ਼ਫਰੁल्लाह ਜਮਾਲੀ ਸਾਹਿਬ ਦੀ, ਉਹ ਉਹਨਾਂ ਦੇ ਭਾਣਜੇ। ਤੇ ਇੰਤਹਾਈ ਉਹ ਵੀ ਮਤਲਬ ਮੇਰੇ ਨਾਲ, ਉਹ ਵੀ ਜਿਸ ਤਰ੍ਹਾਂ ਸ਼ਾਹ ਜਮਾਲ ਸਾਹਿਬ ਸੀ, ਉਹ ਸ਼ਾਹ ਜਮਾਲ ਸਾਹਿਬ ਤੋਂ ਵੀ ਵੱਧ ਖਾਲਿਦ ਜਮਾਲੀ ਸਾਹਿਬ, ਮਤਲਬ ਉਹਨਾਂ ਨੇ ਮੈਨੂੰ ਕੋਈ ਵੀ ਮਸਲਾ ਹੋਇਆ ਮੇਰਾ ਸੋਸ਼ਲ ਜ਼ਿੰਦਗੀ ਦਾ, ਆਫਿਸ ਦਾ ਹੈ, ਕਿਸੇ ਕਿਸਮ ਦਾ, ਉਹਨਾਂ ਨੇ ਬਲਕਿ ਖੁਦ ਮੈਨੂੰ ਮਤਲਬ ਜਿਸ ਤਰ੍ਹਾਂ ਨਹੀਂ ਕਹਿੰਦੇ ਢੂੰढ ਕੇ ਲੋਕਾਂ ਦੇ ਜ਼ਰੀਏ, ਉਹ ਤਸਨੀਮ को बुलाओ किधर है, वो उसको कहो मुझे मिले, इस तरह ਦੇ ਮਤਲਬ ਹੈ ਕਿ ਮਾਸ਼ਾਅੱਲਾ ਬਹੁਤ ਅੱਛਾ ਕੈਰੀਅਰ ਹੋ ਸਕਦਾ। ਅੱਛਾ ਜੀ, ਖਾਣਾ ਆ ਗਿਆ ਹਾਂਜੀ। ਮਾਸ਼ਾਅੱਲਾ। ਹਾਂਜੀ, ਫਿਰ ਮੇਰਾ ਵੀ ਹਾਂ ਇੱਕ ਜਿਸ ਤਰ੍ਹਾਂ ਸਵਾਲ ਹਾਂਜੀ ਹੈਗਾ, ਹੂੰ ਖਾਣੇ ਨੂੰ ਜ਼ਿਆਦਾ ਲੇਟ ਵੀ ਨਹੀਂ ਕਰਨਾ ਚਾਹੀਦਾ, ਹਾਂਜੀ ਪਰ ਇੱਕ ਸਵਾਲ ਹਾਂ ਕਰ ਅੱਛਾ ਜੀ, ਮੇਰਾ ਉਹ ਖਾਣੇ ਦੇ ਮੁਤਲਕ ਸਵਾਲ ਆ ਵੀ ਤੁਸੀਂ 4-5 ਮੁਲਕ ਤਾਂ ਬਕਾਇਦਾ ਜਿੱਥੇ ਤੁਸੀਂ ਰਹੇ ਆ ਨਾ, ਹੂੰ। ਜ਼ਿਆਦਾ ਤੋਂ ਜ਼ਿਆਦਾ ਚਾਰੇ ਮੁਲਕਾਂ ਦੇ ਜਿਹੜੇ ਖਾਣੇ ਸੀਗੇ ਹੂੰ। ਉਹ ਕਿੱਦਾਂ ਦੇ ਸੀ, ਤੇ ਬੈਸਟ ਖਾਣਾ ਜਿਹੜਾ ਵੀ ਕੋਈ ਚੀਜ਼ ਐਸੀ ਹੋਵੇ ਵੀ ਫਲਾਣੇ ਮੁਲਕ ਦੀ ਜਿਹੜੀ ਬੜੀ ਪਸੰਦ। ਉਹ ਜੀ ਤਾਜਕਿਸਤਾਨ ਦਾ ਜਿਹੜਾ ਸੀ ਨਾ, ਇੱਕ ਉਹਨਾਂ ਦਾ ਖਾਣਾ ਹੈਗਾ, ਉਹ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਸੂਪ ਕਹਿ ਦਿੰਦੇ ਆ, ਸ਼ੋਰਬੋ। ਅੱਛਾ। ਉਸ ਦੇ ਵਿੱਚ ਕੀ ਹੈ ਜੀ, ਗਾਏ ਦਾ ਗੋਸ਼ਤ, ਗਾਜਰ, ਆਲੂ ਤੇ ਨਮਕ, ਹੋਰ ਕੋਈ ਆਈਟਮ ਨਹੀਂ ਉਸ ਦੇ ਵਿੱਚ। ਪਠਾਣਾ ਟੈਪ ਹੀ ਆਪਣੇ ਇੱਧਰ ਮੈਂ ਕਿਹਾ ਜੀ ਉਹ ਜਿਸ ਤਰ੍ਹਾਂ ਕਹਿੰਦੇ ਨਾ, ਕੋਈ ਚਿਕਨਾਈ ਨਹੀਂ, ਕੋਈ ਆਇਲ ਨਹੀਂ, ਉਹ ਹੁੰਦਾ ਸੀ ਯਾਰ ਬਹੁਤ ਟੇਸਟੀ। ਉਸ ਦਾ ਉਹ ਹੁੰਦਾ ਸੀਗਾ, ਕੀ ਕਹਿੰਦੇ ਉਹਨੂੰ, ਸ਼ੋਰਬੋ। ਸ਼ੋਰਬੋ। ਉਸ ਹੂੰ। ਤੇ ਬਾਕੀ ਜਿਹੜਾ ਪੁਰਤਕਲਬ ਖਾਣੇ ਦੇ ਹਵਾਲੇ ਨਾਲ ਆ, ਉਹ ਜ਼ਿੰਦਗੀ ਦੀ ਯਾਦਗਾਰ ਆ। ਉਹ ਇੱਕ ਦੋਸਤ ਸੀ ਮੇਰੇ, ਉਹਨਾਂ ਦੀ ਦੁਬਈ ਦੇ ਵਿੱਚ ਮਹਿਮੂਦ ਸਾਹਿਬ, ਉੱਥੇ ਟਰੈਵਲ ਏਜੰਸੀ ਸੀਗੀ, ਟੂਰਿਸਟ ਬਲਕਿ ਜਿਹੜੀ ਹੁੰਦੀ ਕੰਪਨੀ, ਉਹਨਾਂ ਦੀ ਹੈ ਸੀ ਡੇਵਿਸ ਟਰੈਵਲ ਦੇ ਨਾਮ ਤੋਂ। ਉਹ ਵੀ ਆਫੀਸ਼ੀਅਲੀ ਡਿਊਟੀ ਦੇ ਹਵਾਲੇ ਨਾਲ, ਮਤਲਬ ਉਹਨਾਂ ਨੇ ਇਥੋਪੀਆ ਆਪਣਾ ਕੋਈ ਬਿਜ਼ਨਸ ਵਗੈਰਾ ਜੁਆਇੰਟ ਪਾਰਟਨਰ ਜਿਹੜਾ ਸੀਗਾ ਕਰਨਾ ਸੀਗਾ। ਤੇ ਮੈਂ ਉਸ ਵਕਤ ਇਥੋਪੀਆ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਐਮਬੈਸਡਰ ਤੋਂ ਬਾਅਦ ਆਲ ਇਨ ਵਨ ਸੀਗਾ, ਕਿ ਵੀਜ਼ਾ ਇਥੋਪੀਅਨ ਨੂੰ ਦੇਣਾ, ਪਾਕਿਸਤਾਨੀਆਂ ਵਾਸਤੇ ਵੀਜ਼ੇ ਦਾ ਅਰੇਂਜ ਕਰਾਉਣਾ, ਜਿਹੜੇ ਲੋਕ ਈਮੇਲ ਦੇ ਉੱਤੇ ਹੈਗੇ ਆ ਮੁਖਤਲਿਫ ਕੰਪਨੀਆਂ ਜਿਨ੍ਹਾਂ ਦੇ ਵਿੱਚ ਗਰੀਬਵਾਲ ਸੀਮੈਂਟ ਦੇ ਹੈ ਸੀ ਪ੍ਰਾਚਾ ਸਾਹਿਬ, ਉਹਨਾਂ ਨੂੰ ਫੈਸਿਲਿਟੇਟ ਕੀਤਾ। ਡੀਜੀ ਖਾਨ ਸੀਮੈਂਟ ਦੇ ਮਨਸ਼ਾ ਸਾਹਿਬ, ਉਹਨਾਂ ਨੂੰ ਫੈਸਿਲਿਟੇਟ ਅਸੀਂ ਉੱਥੇ ਕੀਤਾ, ਇਹਨਾਂ ਦੀ ਡੀਲਸ ਵਗੈਰਾ ਕਰਾਈਆਂ ਐਮਬੈਸਡਰ ਸਾਹਿਬ ਵੀ ਨਾਲ। ਤੇ ਜਦੋਂ ਗਰੀਬਵਾਲ ਸੀਮੈਂਟ ਦਾ ਸੀਗਾ, ਤੇ ਉਸ ਵਕਤ ਇਤਫਾਕ ਵਾਲੀ ਗੱਲ ਕਿ ਐਮਬੈਸਡਰ ਸਾਹਿਬ ਪਾਕਿਸਤਾਨ ਸੀਗੇ, ਉਹ ਸਾਰਾ ਮੈਨੂੰ ਹੈਂਡਲ ਕਰਨਾ ਪਿਆ। ਤੇ ਅੱਲਾਹ ਤਾਲਾ ਨੇ ਸਾਡੇ ਮਤਲਬ ਇਹ ਹੈ ਕਿ ਮੁਲਕ ਦੀ ਮਤਲਬ ਇਹ ਹੈ ਕਿ ਨੇਕਨਾਮੀ 'ਚ ਵੀ ਇਜ਼ਾਫਾ ਕੀਤਾ। ਤੇ ਉਹ ਇੱਕ ਮੈਂ ਇੱਕ ਨਾਨ ਕੈਰੀਅਰ ਆਫੀਸਰ ਹੁੰਦੇ ਹੋਏ ਉੱਥੇ ਉਹ ਪਾਕਿਸਤਾਨ ਦੀ ਇੱਕ 1 ਮਿਲੀਅਨ ਮੈਟ੍ਰਿਕ ਟਨ ਦੀ ਅਸੀਂ ਉਹ ਡੀਲ ਉੱਥੇ ਸੀਮੈਂਟ ਦੀ ਕਰਵਾਈ, ਜਿਹੜੀ ਹੈਗੀ ਹੈ ਮੁਲਕ ਨੂੰ ਅੱਛਾ ਖਾਸਾ ਮਤਲਬ ਇਹ ਕਿ ਉਹ ਫਾਇਦਾ ਹੁੰਦਾ। ਤੇ ਉਹ ਇਸੇ ਤਰ੍ਹਾਂ ਹੀ ਹੈ ਕਿ ਉਹ ਮਹਿਮੂਦ ਸਾਹਿਬ ਜਿਹੜੇ ਸੀਗੇ, ਉਹਨਾਂ ਦਾ ਪਿੰਡੀ ਨਾਲ ਤਾਲੁਕ ਸੀ, ਤੇ ਉਹਨਾਂ ਨੇ ਉੱਥੇ ਆਪਣਾ ਇੱਕ ਨਾ ਟੂਰਿਜ਼ਮ ਦੇ ਵਿੱਚ ਹੀ ਜੁਆਇੰਟ ਪਾਰਟਨਰ ਵਾਸਤੇ ਕਿਹਾ ਕਿ ਜੀ ਮੈਂ ਉੱਥੇ ਐਕਸਪਲੋਰ ਕਰਨਾ ਚਾਹੁੰਦਾ ਵਾਂ, ਤੇ ਐਮਬੈਸੀ ਮੇਰੇ ਵੀਜ਼ੇ ਦਾ ਅਰੇਂਜ ਕਰਵਾਵੇ। ਕਿਉਂਕਿ ਉਥੋਪੀਅਨ ਉੱਥੇ ਹੈ ਸੀ, ਇਹ ਕਾਨੂੰਨ ਸੀਗਾ ਕਿ ਐਮਬੈਸੀ ਹੀ ਮੁਖਤਲਿਫ ਮੁਲਕਾਂ ਦੀ ਜਿਹੜੀ ਸੀਗੀ ਨਾ, ਉਹਨਾਂ ਦੇ ਜ਼ਰੀਏ ਹੀ ਵੀਜ਼ਾ ਅਰੇਂਜ ਹੁੰਦਾ ਸੀਗਾ ਉਸ ਵਕਤ। ਮਗਰ ਕਿਸੇ ਇੰਡੀਅਨ ਨੇ ਆਉਣਾ ਵਾ, ਤੇ ਉਹ ਇੰਡੀਅਨ ਐਮਬੈਸੀ ਨੂੰ ਆਪਣੀ ਨੂੰ ਅਪਰੋਚ ਕਰਦਾ ਸੀ। ਪਾਕਿਸਤਾਨੀ ਨੇ ਕਿਸੇ ਨੇ ਜਾਣਾ ਹੈਗਾ ਵਾ ਉੱਥੇ ਇਥੋਪੀਆ 'ਚ, ਤੇ ਉਹ ਪਾਕਿਸਤਾਨ ਐਮਬੈਸੀ ਨੂੰ ਹੀ ਅਪਰੋਚ ਕਰਦਾ ਸੀ। ਉਹ ਕਹਿੰਦੇ ਸੀ ਚੈਨਲ ਇਹ ਹੀ ਹੈਗਾ ਵਾ। ਮਹਿਮੂਦ ਸਾਹਿਬ ਨੇ ਜੀ ਈਮੇਲ ਤੇ ਐਮਬੈਸੀ ਦੇ ਤੇ ਉਹ ਕੀਤਾ ਅਪਰੋਚ। ਐਜ਼ ਯੂਜੂਅਲ ਮੇਰੀ ਡਿਊਟੀ ਲੱਗ ਗਈ ਕਿ ਜੀ ਠੀਕ ਹੈ, ਇਹਨਾਂ ਦਾ ਵੀਜ਼ਾ ਅਰੇਂਜ ਕਰਵਾਏ ਜੀ। ਮੈਂ ਉਹ ਲੈਟਰ ਵਗੈਰਾ ਕਰਕੇ ਉਹਨਾਂ ਦਾ ਵੀਜ਼ਾ ਅਰੇਂਜ ਕਰਵਾਤਾ। ਫਿਰ ਉਹਨਾਂ ਨੂੰ ਰਿਸੀਵ ਵਗੈਰਾ ਕੀਤਾ, ਅੱਛੇ ਲੋਕ ਇਖਲਾਕ ਵਾਲੇ ਸੀ। ਤੇ ਉਹਨਾਂ ਨੇ ਕਿਹਾ ਵੀ ਦੁਬਈ ਜਦੋਂ ਵੀ ਆਉਣਾ ਹੋਵੇ ਤੁਸੀਂ ਮਤਲਬ ਇੱਕ ਦਫਾ ਮਤਲਬ ਮੇਰੇ ਨਾਲ ਖਾਣਾ ਜ਼ਰੂਰ ਖਾਣਾ ਹੈਗਾ। ਤੇ ਉਹ ਉਹਨਾਂ ਨੇ ਜੀ ਉੱਥੇ ਹੈ ਕਿ ਕਰਾਚੀ ਦਰਬਾਰ ਰੈਸਟੋਰੈਂਟ ਡੇਰਾ ਦੁਬਈ 'ਚ, ਉੱਥੇ ਉਹਨਾਂ ਨੇ ਜੀ ਉਹ ਇੱਕ ਪੁਲਾਓ ਸੀਗਾ ਚਾਵਲ ਦਾ, ਬਿਹਤਰੀਨ, ਮਤਲਬ ਮੈਂ ਕਹਿੰਦਾ ਜੀ ਉਸ ਤਰ੍ਹਾਂ ਦੀ ਕੁਆਲਿਟੀ ਜਿਹੜੀ ਹੈਗੀ ਨਾ ਚਾਵਲ ਦੀ, ਪਾਕਿਸਤਾਨ ਦੇ ਵਿੱਚ ਨਾ ਖਾਧੀ ਹੈ ਤੇ ਨਾ ਦੁਨੀਆ 'ਚ ਕਿਸੇ ਹੋਰ ਜਗ੍ਹਾ। ਅੱਛਾ, ਕੀ ਉਹ ਜ਼ਿੰਦਗੀ ਦੀ ਇੱਕ ਯਾਦਗਾਰ ਹੈਗੀ ਆ ਕਿ ਮੈਂ ਅਗਰ ਕਿਹਾ ਜਾਵੇ ਨਾ ਕਿ ਸਿਰਫ ਇੱਕ ਖਾਣਾ ਅਗਰ ਤੁਸੀਂ ਦੱਸੋ ਨਾ ਕਿ ਪੂਰੀ ਜ਼ਿੰਦਗੀ ਜਿਹੜਾ ਤੁਸੀਂ ਨਹੀਂ ਭੁਲਾ ਸਕਦੇ ਟੇਸਟ ਦੇ ਹਵਾਲੇ ਨਾਲ, ਤੇ ਉਹ ਅੱਜ ਤੱਕ ਦੀ ਤਾਰੀਖ 'ਚ ਹੈਗਾ। ਹੁਣ ਜਿਸ ਤਰ੍ਹਾਂ ਸਾਹਮਣੇ ਹੈਗਾ, ਹੁਣ ਇਹ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਹੈਗਾ ਵਾ, ਕਿ ਇਹ ਉਸ ਦੀ ਜਗ੍ਹਾ ਲੈ ਸਕਦਾ ਜਾਂ ਹਜੇ ਨਹੀਂ ਹੈਗਾ, ਲੇਕਿਨ ਉਹ ਹੈ। ਮਹਿਮੂਦ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਅਗਰ ਉਹ ਦੇਖ ਰਹੇ ਹੈਗੇ ਆ ਤੇ ਉਹਨਾਂ ਨੂੰ ਜਿਸ ਤਰ੍ਹਾਂ ਹੈਗਾ ਵਾਲੀ ਗੱਲ ਆ ਵੀ
ਅੱਛਾ ਤੇ ਅੱਛੇ ਦੋਸਤ ਮਤਲਬ ਜੀ। ਉਹ ਹਜੇ ਵੀ ਤਾਲੁਕ ਅੱਛਾ ਇੰਡੀਅਨ ਰਾਤ ਨੂੰ। ਖਾਣੇ ਤੇ ਆਪਣੇ ਖਾਣਿਆਂ ਦੇ ਵਿੱਚ ਕਿੰਨਾ ਕੁ ਫਰਕ ਆ? ਕਹਿੰਦੇ ਆਪਣੇ ਆਇਲੀ ਹੁੰਦੇ ਆ, ਉਹਨਾਂ ਦੇ ਉਹ ਜ਼ਰਾ ਥੋੜੇ ਜਿਹਾ ਘੱਟ ਇਸਤੇਮਾਲ ਕਰਦੇ, ਹੈ ਕੋਈ ਇਦਾਂ ਦੀ ਗੱਲ? ਹਾਂ ਉੱਥੇ ਇਹ ਹੈ ਕਿ ਜ਼ਿਆਦਾ ਜਿਹੜੇ ਹੈ ਨਾ ਇੰਡੀਅਨ ਸਾਊਥ ਇੰਡੀਅਨ ਖਾਣੇ ਹੈ ਨਾ ਹੂੰ ਉਹ ਜ਼ਿਆਦਾ ਮਸ਼ਹੂਰ ਦਿੱਲੀ 'ਚ ਹੈਗੇ ਚੱਲਦੇ ਹੈਗੇ। ਹੂੰ ਬਾਕੀ ਜਿਹੜੀਆਂ ਮਠਾਈਆਂ ਹੈਗੀਆਂ ਉਹ ਬੰਗਾਲੀ ਮਠਾਈਆਂ ਦਿੱਲੀ 'ਚ ਹੈਗੀਆਂ ਵਾਲੀ ਗੱਲ ਹੈ ਵੀ ਉਹਨਾਂ ਦਾ ਹੈ। ਅੱਛਾ ਵੈਸੇ ਇੱਥੇ ਹੋਰ ਮਠਾਈ ਤੁਹਾਨੂੰ ਕਿਹੜੇ ਮੁਲਕ ਦੀ ਅੱਛੀ ਜਿਹੜੀ ਹੈ? ਮਠਾਈ ਇੰਡੀਆ ਦੀ ਵੀ। ਕਿਆ ਹਾਂ ਅੱਛਾ ਹਾਂ। ਇੰਡੀਆ ਦੀ ਮਠਾਈ ਹੋ ਗਈ। ਹਾਂ। ਤੇ ਹੁਣ ਅਸੀਂ ਬਸ ਕਰੀਏ। ਵਾਈਂਡ ਅਪ ਕਰਦੇ ਹਾਂ। ਹਾਂ। ਨਹੀਂ ਮੇਰੀ ਇੱਕ ਗੱਲ ਹੈਗੀ ਹੈ ਜੀ ਇਹਨਾਂ ਛੋਟੀ ਨੇ ਜਿਹੀ। ਕਮੈਂਟਸ ਲੈਣੇ ਆ ਨਾ, ਹਾਂ। ਉਹ 'ਚ ਖੜੇ ਆ। ਹਾਂ ਨਹੀਂ ਉਹ ਉਧਰ ਵੀ ਕਮੈਂਟ ਦੇਣੇ ਆ। ਤੇ ਹਾਂ। ਮੈਂ ਵੈਸੇ ਉਹ ਛੋਟੀ ਜਿਹੀ ਇੱਕ ਹਾਂ। ਮੈਨੂੰ ਇੱਕ ਗੱਲ ਯਾਦ ਆ ਹਾਂ, ਗਈ। ਬਿਲਕੁਲ। ਮੈਂ ਅਕਸਰ ਇਹ ਦੇਖਦਾ ਵੀ ਜਦੋਂ ਕਿਧਰੇ ਨਾ ਗਵਰਨਮੈਂਟ ਕਾਲਜ ਦੇ ਪੜ੍ਹੇ ਹੋਏ ਦੋ ਬੰਦੇ ਆਪਸ ਵਿੱਚ ਮਿਲਣ ਨਾ, ਹੋਰ ਕਿਧਰੇ ਦਾ ਕੋਈ ਪੜਿਆ ਹੋਇਆ ਬੰਦਾ ਨਾ ਆਪਸ ਦੇ ਵਿੱਚ ਇਹ ਰਿਸਪੈਕਟ ਨਹੀਂ ਇੱਕ ਦੂਜੇ ਨੂੰ ਦਿੰਦਾ। ਇਹ ਇੱਕ ਐਵੇਂ ਜੇ ਮੈਂ ਇੱਕ ਲਫ਼ਜ਼ ਇਸਤੇਮਾਲ ਕਰਾਂ ਨਾ, ਤੁਸੀਂ ਬੁਰਾ ਨਾ ਮਨਾ ਜਿਓ, ਹੈ ਉਹ ਮੈਂ ਤੁਸੀਂ ਵੀ ਮਜ਼ਹਬ ਤਰ੍ਹਾਂ ਨਾ ਇੱਕ ਦੂਸਰੇ ਨੂੰ ਟਰੀਟ ਕਰਦੇ। ਹਾਂ ਬਿਲਕੁਲ। ਤੁਸੀਂ ਦੋਨੇ ਆਪਸ ਵਿੱਚ ਭਾਈ ਵੀ ਆ ਜੀ, ਹਾਂ। ਰਾਵੀਅਨਸ ਵੀ। ਫਿਰ ਰਾਵੀਅਨਸ ਵੀ ਆ। ਹਾਂ। ਮੈਂ ਕਹਿੰਦਾ ਵੀ ਇਹ ਜਿਹੜੀ ਤੁਹਾਡੇ ਅੰਦਰ ਇੱਕ ਉਹ ਰਿਸਪੈਕਟ ਵੀ ਉਹ ਵੀ ਮੌਜੂਦ ਆ। ਗਵਰਨਮੈਂਟ ਕਾਲਜ ਵਾਲੀ ਵੀ ਆਂਦੀ ਕਦੇ ਕਦੇ ਉਹ ਤੇ ਇੱਕ ਲਾਸ਼ੌਰੀ ਤੌਰ ਤੇ ਸਾਡੇ 'ਚ ਹੈਗੀ ਆ ਕਿ ਅਸੀਂ ਪੂਰੀ ਫੈਮਿਲੀ 'ਚ ਅਸੀਂ 7 ਭੈਣ ਭਾਈ ਆ। ਅਸੀਂ ਇੱਕ ਦੂਸਰੇ ਨੂੰ ਜਿਸ ਤਰ੍ਹਾਂ ਵੀ ਕਹਿੰਦੇ ਘਰ ਦੇ ਵਿੱਚ ਹੀ ਲਾਸ਼ੌਰੀ ਤੌਰ ਤੇ ਰਾਵੀਅਨ ਸਮਝਦੇ ਹੋਏ ਨਾ ਦੂਸਰੇ ਨੂੰ ਸਪੋਰਟ ਕਰਦੇ ਆ ਮੋਰਲੀ। ਫਿਰ ਗੱਲ ਤਾਂ ਹੈ ਨਾ। ਜਦੋਂ ਇਸੇ ਤਰ੍ਹਾਂ ਇੱਕ ਹੋਰ ਵੀ ਹੈ ਇਨਫੋਰਮੇਸ਼ਨ ਵੀ ਸਾਡੇ ਛੋਟੇ ਭਾਈ ਹੈਗੇ ਆ ਸਾਰਿਆਂ ਤੋਂ ਛੋਟੇ ਜਵੇਦ ਸਾਹਿਬ, ਉਹ ਸਿਵਲ ਲਾਈਨ ਕਾਲਜ ਪੜ੍ਹੇ ਆ ਤੇ ਮੇਰਾ ਬੇਟਾ ਜਿਹੜਾ ਹੈਗਾ ਉਹ ਵੀ ਸਿਵਲ ਲਾਈਨ 'ਚ ਪੜ੍ਹਿਆ ਵਾ। ਉਹ ਵੀ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ ਮਤਲਬ ਉਹ ਕਰਦੇ ਹੈਗੇ ਸੀਗੇ। ਤੇ ਇਹ ਆ ਵੀ ਅਸੀਂ ਪਿੰਡੋਂ ਇਹਨਾਂ ਨੇ ਇੰਡੀਆ ਜਾਣਾ ਹੁੰਦਾ ਸੀ ਨਾ, ਵੀ ਪਿੰਡੋਂ ਚੱਲੇ ਆ ਨਾ ਤੇ ਵਾਘੇ ਬਾਰਡਰ ਤੱਕ ਨਾ ਅਸੀਂ ਯਾਨੀ ਕਿ ਜਿਹੜਾ ਵਾ ਨਾ ਸਾਡੀ ਗੱਲ ਇੱਥੇ ਵੀ ਹੁਣ ਕਈ ਵਾਰੀ ਕਹਿੰਦੇ ਵੀ ਤੁਸੀਂ ਭਾਈ ਨੇ ਕੀ ਗੱਲਾਂ ਕਰਦੇ ਆ ਘੰਟਾ ਤੱਕ। ਤੇ ਉਹ ਸਾਡੀ ਕਮਿਊਨੀਕੇਸ਼ਨ ਬਹੁਤ ਜਿਹੜੀ ਆ ਨਾ ਆਪਸ ਵਿੱਚ। ਨਹੀਂ ਉਹ ਤੁਹਾਡਾ ਬਾਕੀ ਗੱਲ ਸਹੀ ਆ। ਉਂਝ ਵੀ ਤੁਹਾਡਾ ਤਾਂ ਬਣਦਾ, ਤੁਹਾਡੇ ਤਾਂ ਏਟੀਐਮ ਹੈ ਨਾ ਜੀ। ਇਹ ਰਾਣਾ ਸਾਹਿਬ ਦੇ ਏਟੀਐਮ ਵੀ ਹੈ ਜੀ। ਅੱਲਾਹ ਪਾਕ ਸਲਾਮਤ ਰੱਖੇ। ਅੱਲਾਹ ਤਾਲਾ ਨੇ ਜੀ ਇਤਨੀ ਤੌਫੀਕ ਦਿੱਤੀ ਹੋਈ ਹੈ ਹਾਂਜੀ ਕਿ ਜਿੱਥੇ ਤੱਕ ਵੀ ਭੈਣ ਭਾਈ ਹੈਗੇ ਅਗਰ ਕਿਸੇ ਦੀ ਕੋਈ ਤੋਕੋ ਹੈਗੀ ਹੈ ਨਾ, ਹਾਂਜੀ ਮੈਂ ਇਹ ਨਹੀਂ ਕਹਿੰਦਾ ਮੈਂ ਕਰ ਦਿੰਦਾ ਵਾ, ਹਾਂ। ਮੈਂ ਕਹਿੰਦਾ ਕਿ ਅੱਲਾਹ ਤਾਲਾ ਨੇ ਵਸੀਲਾ ਬਣਾ ਦਿੱਤਾ। ਹਾਂ ਮੈਨੂੰ ਬਹੁਤ ਦਰਮਿਆਨ ਦੇ ਵਿੱਚ ਇੱਕ ਸਿਰਫ ਜ਼ਰੀਆ ਹੀ ਹੈਗਾ, ਬਾਕੀ ਅੱਲਾਹ ਤਾਲਾ ਦੀ ਜ਼ਾਤ ਆ। ਹਾਂਜੀ ਹਾਂਜੀ ਸ਼ੁਕਰਗੁਜ਼ਾਰ ਮੈਂ ਕਹਿੰਦਾ ਮੇਰਾ ਕੋਈ ਆਸਾਨ ਨਹੀਂ ਕਿਸੇ ਭੈਣ ਭਾਈ ਨਹੀਂ, ਦੇ ਨਹੀਂ, ਉੱਤੇ, ਉਹ ਕਿਸੇ ਤਾਂ- ਦੋਸਤ ਤੇ ਕਿਸੇ ਭੈਣ ਭਾਈ ਤੇ ਇਸ ਮਸਲੇ 'ਚ ਨਾ ਹਾਂ ਤੇ ਨਹੀਂ ਉਹ ਤਾਂ ਇੱਕ ਵੈਸੇ ਉਹ ਚੀਜ਼ ਹੈਗੀ ਆ। ਗੱਲ ਕਰ ਰਿਹਾ। ਲੇਕਿਨ ਗੱਲ ਪਤਾ ਕੀ ਹੈ, ਇਹ ਬਹੁਤ ਵੱਡੀ ਰਾਣਾ ਸਾਹਿਬ ਗੱਲ ਹੈਗੀ। ਹਾਂ। ਇਹ ਅੱਜ ਦੇ ਦੌਰ ਦੀ ਕਿਉਂ ਜੀ ਉਸਤਾਦ ਹਾਂਜੀ ਜੀ, ਇਹ ਬਹੁਤ ਵੱਡੀ ਗੱਲ ਆ ਜੀ। ਤੇ ਬਾਕੀ ਅੱਲਾਹ ਪਾਕ ਸਲਾਮਤ ਰੱਖੇ ਜੀ ਤੁਹਾਨੂੰ ਸਾਰੇ ਭਰਾਵਾਂ ਨੂੰ ਵੀ, ਤੇ ਜਿੰਨੇ ਵੀ ਦੋਸਤ ਭਰਾ ਸਾਡੇ ਸੁਣਨ ਵਾਲੇ ਜਿੱਥੇ ਜਿੱਥੇ ਵੀ ਕੋਈ, ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ ਜੀ। ਹੁਣ ਖਾਣਾ ਸਾਹਮਣੇ ਆ। ਪਹਿਲੇ ਖਾਣਾ ਖਾ ਲਓ ਥੋੜਾ ਜਿਹਾ, ਹਾਂ ਤੇ ਉਹ ਕਮੈਂਟਸ ਵਿੱਚ ਰਿਕਾਰਡ ਕਰ ਦਿਓ। ਹਾਂ ਲੋ ਜੀ ਚਲੋ ਜੀ, ਇਹ ਵੀ ਗੱਲ ਹਾਂਜੀ, ਹਾਂ ਹਾਂ ਬਿਲਕੁਲ, ਇਹ ਵੀ- ਬਿਲਕੁਲ। ਇਹ ਗੱਲ ਇਹ ਹੁਣ ਜੀ ਠੀਕ ਹੈ ਇੱਕ ਬ੍ਰੇਕ ਲੈ ਲਓ, ਖਾਣਾ ਖਾ ਲਓ, ਦੇਖ ਲਓ ਜੀ। ਹਾਂ ਚੱਲ ਰਿਹਾ। ਹਾਂ ਬਿਲਕੁਲ। ਮਾਸ਼ਾਅੱਲਾ ਆ ਜਾਓ। ਆਓ ਆ ਜਾਓ ਤੂਫਾਨ ਆ ਜਾਓ ਜੀ। ਉਹਨੇ ਪਲੇਟ ਇਧਰ ਰੱਖ ਲੈ। ਹਾਂਜੀ ਹਾਂ ਇੱਥੇ ਹੈ। ਇਹ ਪਿਆ ਵਾ ਇੱਧਰ ਇੱਧਰ, ਬਲਕਿ ਗਰਮ ਨਾ ਹੋ ਜਾਏ। ਨਹੀਂ ਨਹੀਂ ਉਧਰ ਸਰਾਣੇ ਤੇ ਰੱਖ ਲਓ, ਕਿਹੜਾ ਉੱਤੇ ਬੈਠਣਾ ਸਰਾਣੇ ਤੇ। ਉੱਥੋਂ ਲਾਈਟ ਹੈਗੀ ਨਹੀਂ ਨਾ? ਆਣੀ ਜੀ ਕੋਈ ਨਹੀਂ। ਅੱਛਾ 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 ਆਓ ਠੀਕ ਜੀ ਤੁਸੀਂ। ਹੈ। ਅੱਛਾ बेटा आप लोगों के पास प्लेट्स हैं? ठीक, आपको इजाजत है, आप भी खा लो। ਹਾਂ ਇੰਤਜ਼ਾਰ ਨਹੀਂ ਕਰੋ। ਅੱਜ ਨਾ ਜੀ ਫਿਰ ਬੇਟੀ ਦੀ ਖਿਦਮਤ ਲਈ ਹੈ ਜੀ, ਉਹ ਬੱਚੀਆਂ ਵੀ ਆ ਗਈਆਂ ਤੇ ਸਾਡੀ ਟ੍ਰੀਟ ਵੀ ਹੋ ਗਈ ਹੈ, ਜਿਹੜੀ ਖਾਨ ਸਾਹਿਬ ਦੀ ਵਜ੍ਹਾ ਤੋਂ ਬੜੇ ਢਿੱਲੀ ਹੋਈ ਹੋਈ ਹਾਂਜੀ। ਕਹਿੰਦੇ ਸੀ ਕਿ ਜੀ ਮੇਰਾ ਗਰਮੀ ਹੈ ਨਾ, ਹਾਂ ਤੇ ਉਹ ਗਰਮੀ ਦੇ ਵਿੱਚ ਇਹ ਹੈ ਕਿ ਤੁਸੀਂ ਤਾਂ ਖਾਣੇ ਦੀ ਗੱਲ ਕਰਦੇ ਹੋ, ਚਾਹ ਦਾ ਕੱਪ ਬਣਾਉਣਾ ਜਿਹੜਾ ਹੈਗਾ ਨਾ, ਉਹ ਇੱਕ ਬੜਾ आओ मार साहब। ਸਭ ਤੋਂ ਜਿਹੜਾ ਮੁਸ਼ਕਲ ਕੰਮ ਆ ਨਾ ਇਸ ਗਰਮੀ 'ਚ, ले आओ बेटा, ਉਹ ਇਹੀ ਆ। लो लो ਤੁਸੀਂ ਲਾ ਲਓ नहीं ਲੈ ਲਓ। वो आप पाने हैं अफान अपने यार चम्मच तो पे है। ਲਓ ਜੀ ਆ ਦੇਖ ਲਓ ਖੁਸ਼ ਸ਼ਕਲ ਹਾਂ। ਬਹੁਤ ਜ਼ਬਰਦਸਤ ਤੇ ਖਾਣ 'ਚ ਵੀ ਉਨੇ ਹੀ ਵਧੀਆ ਹੋਣਗੇ ਜੀ। ਖਾ ਕੇ ਵੀ ਤੁਹਾਨੂੰ ਦੱਸ ਦਿੰਦੇ ਆ ਹਾਂ। ਇਹ ਸਾਡੀ ਧੀਆਂ ਨੇ ਬਣਾਏ ਆ ਜੀ ਅੱਜ। ਮਾਸ਼ਾਅੱਲਾ ਜੀ। ਬਿਲਫਾਨ ਬਹੁਤ ਆ ਅੰਦਰ ਆ ਗਏ ਹੋਰ ਪਾ ਲਓ। नहीं नहीं चम्मच नहीं आ रहा था, आ रहा था। लो जी खान साहब ਮਾਸ਼ਾਅੱਲਾ ਜੀ वो एक चमचा पड़ा। ਬਹੁਤ ਅੱਛਾ ਯਾਨੀ ਕਿ ਜਿਹੜਾ ਨਾ ਮਜ਼ੇਦਾਰ ਖਾਣਾ ਵਾ। ਨਾਲੇ ਅਸੀਂ ਨਾ ਇਹ ਨਿਆਣਿਆਂ ਨੂੰ ਮੌਕਾ ਦਿੱਤਾ, ਉਹ ਕਹਿੰਦੇ ਤੁਸੀਂ ਆਪ ਹੌਸਲਾ ਅਫਜ਼ਾਈ ਕਰਦੇ ਜ਼ਰੂਰੀ ਹੈ। ਰਹਿੰਦੇ ਆ। ਅਸੀਂ ਕਿਹਾ ਕਿ ਅੱਜ वक्त ਤੁਸੀਂ के ਵੀ नाल ਮौज नाल ਕਰੋ। improve भी करते हैं। नहीं ये माशाल्लाह बहुत अच्छा है, परफेक्ट है खाना, टेस्ट भी है। चला
ਅੱਛਾ ਹੈ, ਬੜੀ ਖੁਸ਼ਬੂ ਹੈਗੀ ਹੈ, ਬੜਾ ਮੁਹੱਬਤ ਨਾਲ ਪਿਆਰ ਨਾਲ ਬੱਚਿਆਂ ਨੇ ਬਣਾਇਆ ਵਾ। ਅੱਲਾਹ ਤਾਲਾ ਮਾਸ਼ਾਅੱਲਾ ਜੀ, ਬਹੁਤ ਜ਼ਬਰਦਸਤ, ਹਾਂਜੀ ਬਹੁਤ ਅੱਛਾ ਖਾਣਾ ਬਣਿਆ ਜੀ ਭਾਈ ਹਬੀਬ, ਹਾਂਜੀ ਬਹੁਤ ਜ਼ਬਰਦਸਤ। ਚਲੋ ਮਿਹਰਬਾਨੀ। ਜਿਹੜੀ ਹੈ ਨਾ ਕਰਾਚੀ ਵਾਲੀ ਬਿਰਿਆਨੀ, ਉਹ ਯਾਦ ਕਰਾਤੀ ਜੀ। ਇਹ ਕਰਾਚੀ ਵਾਲੀ ਹੈ ਹਾਂਜੀ ਉਹੀ ਮੈਂ ਉਹੀ ਸ਼ਕਲ ਜਿਸ ਤਰ੍ਹਾਂ ਵੀ ਕਹਿੰਦੇ ਨੇ ਰੈਸਪੀ ਉਹ ਕਰਾਚੀ ਵਾਲੀ ਆ। ਬੇਟੀ ਜਿਹੜੀ ਹੈ ਨਾ ਹਾਂ ਉਹਨੇ ਆਪਣੀ ਵਾਲਦਾ ਤੋਂ ਸਿੱਖੀ ਹੈ ਤੇ ਜ਼ਾਹਿਰ ਆ ਫਿਰ ਕਰਾਚੀ ਵਾਲੀ ਬਿਰਿਆਨੀ ਤਾਂ ਇਹੀ ਹੈ ਜੀ। ਇਹ ਸਪੈਸ਼ਲ ਡਿਸ਼ ਹੈ ਜੀ ਘਰ ਦੀ। ਬਹੁਤ ਸ਼ੁਕਰੀਆ ਜੀ। ਇਹ ਮੇਰੀ ਜਰਨੈਲ ਧੀ ਹੈ ਨਾ ਜੀ, ਜਿਹੜੀ ਮੁਸੀਰਾ ਬਤੂਲ ਜੀ, ਵੱਡੀ ਬੇਟੀ ਹੈ ਮੇਰੀ ਹੈ। ਇਹ ਮਾਸ਼ਾਅੱਲਾ ਜੀ, ਇਹ ਸ਼ੈਲਫ ਤੇ ਨਾ ਇਹਦਾ ਹੱਥ ਵੀ ਨਹੀਂ ਸੀ ਪਹੁੰਚਦਾ ਹੈ ਜਦੋਂ ਮੈਂ ਇਹਨੂੰ ਚਾਹ ਬਣਾਉਣੀ ਸਿਖਾਈ ਖਾਨ ਸਾਹਿਬ ਕੋਲੋਂ ਸਿੱਖ ਕੇ। ਬਲਕਿ ਜੀ ਇਹਨੇ ਮੈਨੂੰ ਚਾਹ ਪਿਲਾਈ ਪਹਿਲੀ ਦਫਾ, ਬੜਾ ਦਿਲਚਸਪ ਕਿੱਸਾ ਵਾ। ਤੇ ਮੈਂ ਹਬੀਬ ਸਾਹਿਬ ਨੂੰ ਮਿਲਣ ਆਇਆ ਨਾ, ਇਹਨਾਂ ਦੀ ਵਾਈਫ ਹੈ ਨਹੀਂ ਸੀ ਤੇ ਚਾਹ ਦਾ ਨਾ, ਤੇ ਹੁਣ ਇਹ ਛੋਟੀ ਸੀ, ਇਹਦਾ ਹੱਥ ਨਹੀਂ ਜਾਂਦਾ ਸੀ। ਇਹਨੇ ਜਿਹੜਾ ਅਬਦੁੱਲਾ ਭਾਈ ਨੂੰ ਉਹਨੇ ਕਿਹਾ ਵੀ ਤੂੰ ਮੈਨੂੰ ਸ਼ੈਲਫ ਤੇ ਚੜਾ ਦੇ। ਹੈਂ, ਤੇ ਫਿਰ ਉਸਨੇ ਨਾ ਯਾਨੀ ਕਿ ਉਦੋਂ 7 ਸਾਲ ਹਾਰਡਲੀ ਉਮਰ ਸੀ, ਉਸਨੇ ਨਾ ਯਾਨੀ ਕਿ ਪਹਿਲੀ ਚਾਹ ਜਿਹੜੀ ਹੈ ਨਾ ਮੇਰੇ ਲਈ ਬਣਾਈ। ਕੀ ਬਾਤ ਹੈ ਜੀ। ਲਓ ਜੀ, ਸਾਨੂੰ ਦਿਓ ਇਜਾਜ਼ਤ, ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ, ਰੱਬ ਰੱਖ।